ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਮਸਲਾ ਦਿਨੋਂ ਦਿਨ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਤਿੱਖਾ ਹੁੰਦਾ ਜਾ ਰਿਹਾ। ਜਦੋਂ ਸੁਪਰੀਮ ਕੋਰਟ ਨੇ, ਭਾਰਤ ਦੀ ਕੇਂਦਰ ਸਰਕਾਰ ਨੇ ਸਾਰੇ ਜਿਹੜੇ ਅੜਿੱਕੇ ਨੇ ਦੂਰ ਕਰ ਦਿੱਤੇ ਆ ਵੀ ਕੇਜਰੀਵਾਲ ਜਿਹੜਾ ਹੈ ਉਹ ਕਿਉਂ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਨ ਦੇ ਰਾਹ ਵਿੱਚ ਰੋੜਾ ਬਣਿਆ ਹੋਇਆ। ਕਰਤੂਤ ਕਰੇ ਕੇਜਰੀਵਾਲ ਤੇ ਕੇਜਰੀਵਾਲ ਦੇ ਜਿੰਨੇ ਤੇ ਚੇਲੇ ਵਾਲ ਕੇ ਉਹ ਹਾਲਤ ਹਾਈ ਪਾਈ ਬੈਠੇ ਨੇ ਇਹ ਜੀ ਇਹ ਤਾਂ ਸਾਰੀਆਂ ਸਾਡੀਆਂ ਵੋਟਾਂ ਖਰਾਬ ਕਰਨ ਲਈ ਲੱਗੇ ਹੋਏ ਨੇ। ਬਦਕਿਸਮਤੀ ਆ ਕਿ ਗੱਲ ਖੁੱਲੀ ਉਦੋਂ ਆ ਜਦੋਂ ਵੋਟਾਂ ਆ ਗਈਆਂ। ਤੇ ਤਾਂ ਕੇਜਰੀਵਾਲ ਨੂੰ ਚਾਹੀਦਾ ਸੀ ਕਿ ਜਦੋਂ ਪਿਛਲੇ ਮਹੀਨੇ ਦਸੰਬਰ 'ਚ ਰੱਦ ਹੋਈ ਸੀਗੀ ਪਟੀਸ਼ਨ ਉਹਦੀ ਬਲਿੰਦਰਜੀਤ ਬੱਟੇ ਦੀ ਨਾਲ ਰਿਹਾ ਕਰ ਦਿੰਦਾ ਭੁੱਲਰ ਸਾਹਿਬ ਨੂੰ। ਇਹ ਮੁਲਕ ਦਾ ਪੂਰਾ ਸਿਸਟਮ, ਚਾਹੇ ਉਹ ਕੇਜਰੀਵਾਲ ਆ, ਚਾਹੇ ਉਹ ਪੰਜਾਬ ਸਰਕਾਰ ਆ, ਚਾਹੇ ਉਹ ਬਾਦਲ ਸਰਕਾਰ ਸੀ, ਚਾਹੇ ਉਹ ਮੋਦੀ ਸਰਕਾਰ ਆ, ਇਹ ਸਾਰੇ ਰਲ ਮਿਲ ਕੇ ਸਾਡਾ ਜਿਹੜਾ ਜੋ ਸਿੱਖ ਨਜ਼ਰਬੰਦਾਂ ਦਾ ਮਾਮਲਾ ਉਹਨੂੰ ਘੱਟੇ ਕੌਡੀਆਂ ਰੋਲਦੇ ਰਹਿੰਦੇ ਆ। ਆਪਾਂ ਯਾਦ ਕਰੀਏ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਸੀ ਉਦੋਂ ਇਹਨਾਂ ਨੇ ਇੱਕੋ ਹੀ ਰਾਟ ਅਲਾਪੀ ਬਈ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਜੀ, ਇਹ ਤਾਂ ਜਿਹੜਾ ਨਜ਼ਰਬੰਦਾਂ ਦਾ ਮਾਮਲਾ ਸਾਡੇ ਅਧਿਕਾਰ 'ਚ ਹੀ ਨਹੀਂ ਹੈਗਾ। ਤੇ ਜਦੋਂ ਸ਼੍ਰੋਮਣੀ ਕਮੇਟੀ ਤੋਂ, ਤਾਕਤਾਂ ਦੇ ਜਥੇਦਾਰ ਸਾਹਿਬਾਨ ਤੋਂ, ਸਾਰਿਆਂ ਤੋਂ ਗੱਲ ਆਉਂਦੀ ਹੈ ਤਾਂ ਲੋਕ ਕਹਿੰਦੇ ਇਹੀ ਨੇ ਕਿ ਇਹ ਹੁਣ ਬਾਦਲ ਦਲ ਵਾਲੇ ਜਿਹੜੇ ਨੇ ਭੁੱਲਰ ਦੇ ਮਸਲੇ ਉੱਤੇ ਚਾਹੁੰਦੇ ਆ ਕਿ ਸਿੱਖਾਂ 'ਚ ਸਾਡੀ ਜਿਹੜੀ ਸਾਖ ਡਿੱਗੀ ਹੋਈ ਆ ਉਹ ਬਣ ਜਾਵੇ। ਕਾਂਗਰਸ ਨੇ ਕਦੇ ਵੀ ਇਹੋ ਜਿਹੇ ਜਿਹੜੇ ਸਾਡੇ ਮਸਲੇ ਆ ਉਹਨਾਂ ਉੱਤੇ ਕਦੇ ਸਾਰਥਕ ਰੋਲ ਕਦੇ ਵੀ ਅਦਾ ਨਹੀਂ ਕੀਤਾ। ਉਹ ਜਿਹੜਾ ਸਾਰਾ ਝਮੇਲਾ ਇੰਨਾ ਪਿਆ ਹੋਇਆ ਇਹਦੇ 'ਚ ਸਿੱਖਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਧਰ ਨੂੰ ਜਾਈਏ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਨਜ਼ਰਬੰਦਾਂ ਦੀ ਰਿਹਾਈ ਦਾ ਮਸਲਾ ਦਿਨੋਂ ਦਿਨ ਚੋਣਾਂ ਦੇ ਇਸ ਮਾਹੌਲ ਦੇ ਵਿੱਚ ਤਿੱਖਾ ਹੁੰਦਾ ਜਾ ਰਿਹਾ, ਉੱਭਰਦਾ ਜਾ ਰਿਹਾ। ਔਰ ਬੜੀ ਚੰਗੀ ਗੱਲ ਆ ਕਿ ਹੁਣ ਜਿਹੜਾ ਸਾਡੇ ਇੱਥੇ ਮੀਡੀਆ ਪਹਿਲਾਂ ਸਾਨੂੰ ਇਗਨੋਰ ਕਰਦਾ ਰਿਹਾ, ਅੱਖੋਂ ਪਰੋਖੇ ਕਰਦਾ ਰਿਹਾ ਤੇ ਜਿਹੜੀ ਝੂਠੀਆਂ ਗੱਲਾਂ ਕਹਿ ਕੇ ਕੇਜਰੀਵਾਲ ਦੇ ਸਮਰਥਕਾਂ ਨੇ ਸਾਡੇ ਇਸ਼ੂ ਨੂੰ, ਸਾਡੇ ਸਿੱਖ ਨਜ਼ਰਬੰਦਾਂ ਦੇ ਮਾਮਲੇ ਨੂੰ, ਖਾਸ ਤੌਰ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦੇ ਮਸਲੇ ਉੱਤੇ ਜਿਸ ਤਰੀਕੇ ਦੇ ਨਾਲ ਗਲਤ ਬਿਆਨੀਆਂ ਕਰਕੇ ਮਾਹੌਲ ਜਿਹੜਾ ਸੀਗਾ ਉਹ ਗਲਤ ਕੀਤਾ ਜਾ ਰਿਹਾ ਸੀਗਾ, ਹੁਣ ਮੀਡੀਆ ਨੇ ਵੀ ਇਸ ਗੱਲ ਨੂੰ ਸਹੀ ਤਰੀਕੇ ਨਾਲ ਲੈਣਾ ਸ਼ੁਰੂ ਕਰ ਦਿੱਤਾ। ਅੰਗਰੇਜ਼ੀ ਦੇ, ਪੰਜਾਬੀ ਦੇ ਤੇ ਹੋਰ ਜਿਹੜੀਆਂ ਅਖਬਾਰਾਂ ਨੇ ਉਹਨਾਂ ਨੇ ਪ੍ਰੋਫੈਸਰ ਭੁੱਲਰ ਬਾਰੇ ਸਹੀ ਜਾਣਕਾਰੀ ਜਿਹੜੀ ਆ ਉਹ ਦੇਣੀ ਸ਼ੁਰੂ ਕਰ ਦਿੱਤੀ ਹੈ। ਅੱਜ ਇਸ ਮਸਲੇ ਦੇ ਵਿੱਚ ਫਗਵਾੜੇ ਦੇ ਵਿੱਚ ਬਹੁਤ ਜ਼ਬਰਦਸਤ ਜਿਹੜਾ ਸੀਗਾ ਇੱਕ ਮਾਰਚ ਜਿਹੜਾ ਕਿ ਬੀਜੇਪੀ ਦੇ ਲੀਡਰ ਸੋਮਦੱਤ ਉਹਦੇ ਘਰ ਤੱਕ ਦਾ ਰੱਖਿਆ ਹੋਇਆ ਸੀਗਾ। ਪਹਿਲਾਂ ਤਾਂ ਉੱਥੇ ਇਹ ਗੱਲ ਸੀਗੀ ਕਿ ਬੀਜੇਪੀ ਦਾ ਸੋਮਦੱਤ ਜਿਹੜਾ ਹੈਗਾ ਇਹ ਲੀਡਰ ਇਹ ਗੱਲਬਾਤ ਕਰੂਗਾ ਵੀ ਸਿੱਖ ਜਿਹੜੇ ਇਸ ਮਸਲੇ ਨੂੰ ਲੈ ਕੇ ਉੱਥੇ ਮਾਰਚ ਕੱਢ ਰਹੇ ਨੇ ਉਹਨਾਂ ਨਾਲ ਗੱਲਬਾਤ ਕਰੇਗਾ। ਪਰ ਜਦੋਂ ਬਾਅਦ ਵਿੱਚ ਉਹ ਇਸ ਗੱਲ ਤੋਂ ਭੱਜ ਗਿਆ ਗੱਲਬਾਤ ਤੋਂ, ਤਾਂ ਫਿਰ ਉੱਥੇ 2 ਘੰਟੇ ਬੜਾ ਜ਼ਬਰਦਸਤ ਜਿਹੜਾ ਸੀਗਾ ਰੋਡ ਬਲੌਕ ਕੀਤਾ ਗਿਆ ਤੇ ਬਹੁਤ ਵੱਡੇ ਪੱਧਰ ਦੇ ਉੱਤੇ ਲੋਕਾਂ ਨੇ ਹੁੰਮ ਹਮਾ ਕੇ ਇਸ ਜਿਹੜਾ ਸੀਗਾ ਮਾਰਚ ਤੇ ਰੋਸ ਮੁਜ਼ਾਹਰਾ ਇਹਦੇ ਵਿੱਚ ਸ਼ਮੂਲੀਅਤ ਕੀਤੀ। ਜਦੋਂ 2 ਘੰਟੇ ਲਈ ਲੁਧਿਆਣਾ ਜਲੰਧਰ ਜਿਹੜਾ ਹਾਈਵੇ ਆ ਉਹ ਜਾਮ ਹੋਇਆ ਸੀ ਤਾਂ ਆਪਣੇ ਆਪ ਬਹੁਤ ਸਾਰੇ ਲੋਕਾਂ ਨੇ ਆਪੋ ਆਪਣੇ ਸਾਧਨਾਂ ਤੋਂ, ਗੱਡੀਆਂ ਮੋਟਰਾਂ ਤੋਂ, ਕਿਉਂਕਿ ਇਹ ਮਾਮਲਾ ਇਹੋ ਜਿਹਾ ਵਾ ਜਿਹਦੇ ਵਿੱਚ ਬੰਦਾ ਜਿਹੜਾ ਉਹ ਇਹ ਨਹੀਂ ਮਹਿਸੂਸ ਕਰਦਾ ਕਿ ਮੈਂ ਕਿੱਥੇ ਫਸ ਗਿਆ, ਉਲਟਾ ਉਹਨੂੰ ਬੜਾ ਇਸ ਗੱਲ ਤੇ ਆਉਂਦਾ ਕਿ ਜਦੋਂ ਸੁਪਰੀਮ ਕੋਰਟ ਨੇ, ਭਾਰਤ ਦੀ ਕੇਂਦਰ ਸਰਕਾਰ ਨੇ ਸਾਰੇ ਜਿਹੜੇ ਅੜਿੱਕੇ ਨੇ ਉਹ ਦੂਰ ਕਰ ਦਿੱਤੇ ਆ ਵੀ ਕੇਜਰੀਵਾਲ ਜਿਹੜਾ ਹੈ ਉਹ ਕਿਉਂ ਪ੍ਰੋਫੈਸਰ ਭੁੱਲਰ ਨੂੰ ਰਿਹਾ ਕਰਨ ਦੇ ਰਾਹ ਵਿੱਚ ਰੋੜਾ ਬਣਿਆ ਹੋਇਆ। ਤੇ ਬੀਜੇਪੀ ਵੀ ਜਿਹੜੀ ਹੈ ਉਹ ਇਹਨਾਂ ਸਾਰੇ ਮਸਲਿਆਂ ਦੇ ਉੱਤੇ ਸਹੀ ਜਿਹੜੀ ਹੈਗੀ ਆ ਗੱਲ ਕਰਨ ਤੋਂ ਭੱਜ ਰਹੀ ਆ। ਇਹ ਮੁਲਕ ਦਾ ਪੂਰਾ ਸਿਸਟਮ, ਚਾਹੇ ਉਹ ਕੇਜਰੀਵਾਲ ਆ, ਚਾਹੇ ਉਹ ਪੰਜਾਬ ਸਰਕਾਰ ਆ, ਚਾਹੇ ਉਹ ਬਾਦਲ ਸਰਕਾਰ ਸੀ, ਚਾਹੇ ਉਹ ਮੋਦੀ ਸਰਕਾਰ ਆ, ਇਹ ਸਾਰੇ ਰਲ ਮਿਲ ਕੇ ਸਾਡਾ ਜਿਹੜਾ ਜੋ ਸਿੱਖ ਨਜ਼ਰਬੰਦਾਂ ਦਾ ਮਾਮਲਾ ਉਹਨੂੰ ਘੱਟੇ ਕੌਡੀਆਂ ਰੋਲਦੇ ਰਹਿੰਦੇ ਆ। ਆਪਾਂ ਯਾਦ ਕਰੀਏ ਕਿ ਜਦੋਂ ਭਾਈ ਗੁਰਬਖਸ਼ ਸਿੰਘ ਖਾਲਸਾ ਭੁੱਖ ਹੜਤਾਲ ਤੇ ਬੈਠੇ ਸੀ ਉਦੋਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਇੱਕੋ ਹੀ ਰਾਟ ਅਲਾਪੀ ਜਾਂਦੇ ਹੁੰਦੇ ਸੀ। ਉਹਨਾਂ ਦੇ ਵਿੱਚ ਸੁਮੇਧ ਸੈਣੀ DGP ਸੀਗਾ ਤੇ ਵੱਡੇ ਬਾਦਲ ਜਿਹੜੇ ਸੀ ਉਹ CM ਸੀਗੇ। ਇਹਨਾਂ ਨੇ ਇੱਕੋ ਹੀ ਰਾਟ ਅਲਾਪੀ ਬਈ ਅਸੀਂ ਤਾਂ ਕੁਝ ਕਰ ਹੀ ਨਹੀਂ ਸਕਦੇ ਜੀ, ਇਹ ਤਾਂ ਜਿਹੜਾ ਨਜ਼ਰਬੰਦਾਂ ਦਾ ਮਾਮਲਾ ਸਾਡੇ ਅਧਿਕਾਰ 'ਚ ਹੀ ਨਹੀਂ ਹੈਗਾ। ਹੁਣ ਕਹਿੰਦੇ ਅਸੀਂ ਰਾਸ਼ਟਰਪਤੀ ਨੂੰ ਮਿਲਣ ਜਾਣਾ, ਹੁਣ ਕਹਿੰਦੇ ਅਸੀਂ ਆਹ ਕਰ ਦਿਆਂਗੇ, ਉਹ ਕਰ ਦਿਆਂਗੇ। ਤੇ ਜਦੋਂ ਸ਼੍ਰੋਮਣੀ ਕਮੇਟੀ ਤੋਂ, ਤਾਕਤਾਂ ਦੇ ਜਥੇਦਾਰ ਸਾਹਿਬਾਨ ਤੋਂ, ਸਾਰਿਆਂ ਤੋਂ ਗੱਲ ਆਉਂਦੀ ਹੈ ਤਾਂ ਲੋਕ ਕਹਿੰਦੇ ਇਹੀ ਨੇ
ਕਿ ਇਹ ਹੁਣ ਬਾਦਲ ਦਲ ਵਾਲੇ ਜਿਹੜੇ ਨੇ ਭੁੱਲਰ ਦੇ ਮਸਲੇ ਉੱਤੇ ਚਾਹੁੰਦੇ ਆ ਕਿ ਸਿੱਖਾਂ 'ਚ ਸਾਡੀ ਜਿਹੜੀ ਸਾਖ ਡਿੱਗੀ ਹੋਈ ਆ ਉਹ ਬਣ ਜਾਵੇ। ਪਰ ਉਹਨਾਂ ਦਿਨਾਂ ਦੇ ਵਿੱਚ ਜੋ ਕੰਜਰ ਘਾਟ ਇਹਨਾਂ ਨੇ ਕੀਤਾ ਉਹ ਸਾਰੇ ਅਸੀਂ ਭੁੱਲ ਨਹੀਂ ਸਕਦੇ। ਇਹਨੇ ਕਾਂਗਰਸ ਪਾਰਟੀ ਆ, ਕਾਂਗਰਸ ਨੇ ਕਦੇ ਵੀ ਇਹੋ ਜਿਹੇ ਜਿਹੜੇ ਸਾਡੇ ਮਸਲੇ ਆ ਉਹਨਾਂ ਉੱਤੇ ਕਦੇ ਸਾਰਥਕ ਰੋਲ ਕਦੇ ਵੀ ਅਦਾ ਨਹੀਂ ਕੀਤਾ। ਸੋ ਇਵੇਂ ਹੀ ਬੀਜੇਪੀ ਆ, ਬੀਜੇਪੀ ਵਾਲਿਆਂ ਨੇ ਜਦੋਂ ਉਦੋਂ ਕਰ ਦਿੱਤਾ ਸੀਗਾ ਵੀ ਇਹ ਰਿਹਾਈਆਂ ਤੇ ਰਿਹਾਈਆਂ ਚੁੱਪ ਕਰਕੇ ਪਾਸੇ ਕਰਕੇ ਛੇਤੀ ਜਿਹੜੇ ਸਾਰੀ ਤਿਆਰੀ ਕਰਦੇ। ਹੋਣਾ ਤਾਂ ਇਹ ਚਾਹੀਦਾ ਸੀ ਉਧਰੋਂ ਨੋਟੀਫਿਕੇਸ਼ਨ ਹੁੰਦਾ ਤੇ ਨਾਲ ਦੀ ਨਾਲ ਸਿੱਖ ਨਗਰਬੰਦ ਜਿਹੜੇ ਆ ਸਿੱਧੇ ਆ ਕੇ ਸੁਲਤਾਨਪੁਰ ਲੋਧੀ ਮੱਥਾ ਟੇਕਦੇ ਜਿਨ੍ਹਾਂ ਦੀਆਂ ਰਿਹਾਈਆਂ ਦੀ ਗੱਲ ਕੀਤੀ ਸੀ। ਪਰ ਕਹਾਣੀ ਕੁਝ ਹੋਰ ਹੀ ਬਣ ਗਈ। ਉਦੋਂ ਬਾਅਦ ਮਨਿੰਦਰਜੀਤ ਬਿੱਟੇ ਨੂੰ ਪੂਰਾ ਮੌਕਾ ਦਿੱਤਾ ਗਿਆ, ਕਈ ਦਿਨ ਉਹਨੂੰ ਮਿਲ ਗਏ ਤੇ ਉਹ ਉੱਥੇ ਪੇਸ਼ ਹੋ ਗਿਆ, ਜਾ ਕੇ ਰਿਟ ਪਟੀਸ਼ਨ ਕਰਤੀ, ਪਟੀਸ਼ਨ ਖਾਰਜ ਹੋਈ। ਫਿਰ ਉਦੋਂ ਬਾਅਦ ਵਿੱਚ 1-2 ਸਾਲ ਹੁਣ ਇਸੇ ਗੱਲ 2019 ਤੋਂ 2021 ਆ ਗਿਆ ਤੇ 21 ਚ ਆ ਕੇ ਸਾਡੇ ਸਾਹਮਣੇ ਆ ਨਵੀਂ ਗੱਲ ਖੁੱਲ ਗਈ ਕਿ ਜੀ ਇਹ ਜਿਹੜਾ ਹੈਗਾ ਕੇਜਰੀਵਾਲ ਇਹ 5-4 ਵਾਰੀ ਰੱਦ ਕਰੀ ਬੈਠਾ ਤੇ 5ਵੀਂ ਵਾਰ ਪਤਾ ਨਹੀਂ ਕਿੱਧਰ ਨੂੰ ਤੋ ਇਹ ਜਿਹੜਾ ਸਾਰਾ ਝਮੇਲਾ ਇੰਨਾ ਪਿਆ ਹੋਇਆ ਇਹਦੇ ਚ ਸਿੱਖਾਂ ਨੂੰ ਸਮਝ ਨਹੀਂ ਆ ਰਹੀ ਕਿ ਅਸੀਂ ਕਿੱਧਰ ਨੂੰ ਜਾਈਏ। ਤੋ ਅੱਜ ਜਦੋਂ ਜਲੰਧਰ ਮਾਫ ਕਰਨਾ ਫਗਵਾੜੇ ਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਤੇ ਸਿੱਖ ਸੰਘਰਸ਼ ਨਾਲ ਸੰਬੰਧਿਤ ਜਥੇਬੰਦੀਆਂ ਤੇ ਬਹੁਤ ਸਾਰੀਆਂ ਸ਼ਖਸੀਅਤਾਂ ਨੇ ਮਤਲਬ ਕੱਲ ਜਦੋਂ ਅਸੀਂ ਭਾਈ ਦਲਜੀਤ ਸਿੰਘ ਬਿੱਟੂ ਦੇ ਪਿਤਾ ਜੀ ਦੇ ਭੋਗ ਤੋਂ ਵਾਪਸ ਆ ਰਹੇ ਸੀ ਉਦੋਂ ਵੀ ਦਾਣਾ ਮੰਡੀ 'ਚ ਅਸੀਂ ਜਾ ਕੇ ਆਏ ਸੀ। ਕਈ ਸਿੱਖ ਸ਼ਖਸੀਅਤਾਂ ਤੇ ਕਿਸਾਨ ਲੀਡਰ ਜਿਹੜੇ ਸੀ ਉੱਥੇ ਇਕੱਠੇ ਹੋਏ, ਸਾਰੇ 'ਚ ਬੜਾ ਰੋਹ ਸੀ, ਬੜਾ ਰੋਸ ਸੀਗਾ ਕਿ ਇਹ ਮਸਲਾ ਜਿਹੜਾ ਹੈਗਾ ਵੋਟਾਂ ਮੌਕੇ ਜਦੋਂ ਅਸੀਂ ਗੱਲ ਕਰਦੇ ਆ। ਹੁਣ ਕੁਦਰਤੀ ਤੌਰ ਤੇ ਹੋਇਆ ਕਿ ਪਿਛਲੇ 10 ਦਿਨ ਪਹਿਲਾਂ ਹੀ ਉਹ ਪਤਾ ਲੱਗਿਆ ਕਿ ਕੇਜਰੀਵਾਲ ਨੇ ਤਾਂ 4 ਵਾਰ ਰੱਦ ਕੀਤੀ ਹੋਈ ਆ ਤੇ ਇਹ ਸਾਰੀ ਗੱਲ ਤੋਂ ਜਿਹੜਾ ਜਦੋਂ ਮੀਡੀਆ 'ਚ ਗੱਲ ਲੈ ਕੇ ਗਏ ਸਿੱਖ ਜਥੇਬੰਦੀਆਂ ਨੇ ਬਿਲਕੁਲ ਸਹੀ ਗੱਲ ਕੀਤੀ। ਹੁਣ ਸਾਡੀ ਇਹ ਬਦਕਿਸਮਤੀ ਆ ਕਿ ਗੱਲ ਖੁੱਲੀ ਉਦੋਂ ਆ ਜਦੋਂ ਵੋਟਾਂ ਆ ਗਈਆਂ। ਤੇ ਤਾਂ ਕੇਜਰੀਵਾਲ ਨੂੰ ਚਾਹੀਦਾ ਸੀ ਨਾ ਜਦੋਂ ਪਿਛਲੇ ਮਹੀਨੇ ਦਸੰਬਰ 'ਚ ਰੱਦ ਹੋਈ ਸੀਗੀ ਪਟੀਸ਼ਨ ਉਹਦੀ ਮਨਿੰਦਰਜੀਤ ਬਿੱਟੇ ਦੀ, ਨਾਲ ਦੀ ਨਾਲ ਰਿਹਾ ਕਰ ਦਿੰਦਾ ਭੁੱਲਰ ਸਾਹਿਬ ਨੂੰ। ਹੁਣ ਜੇ ਕਰਤੂਤ ਕਰੇ ਕੇਜਰੀਵਾਲ ਤੇ ਕੇਜਰੀਵਾਲ ਦੇ ਜਿੰਨੇ ਤੇ ਚੇਲੇ ਬਾਲ ਕੇ ਆ ਉਹ ਹਾਲਤ ਹਾਈ ਪਾਈ ਬੈਠੇ ਨੇ ਕਿ ਜੀ ਇਹ ਤਾਂ ਸਾਰੀਆਂ ਸਾਡੀਆਂ ਵੋਟਾਂ ਖਰਾਬ ਕਰਨ ਲਈ ਲੱਗੇ ਹੋਏ ਨੇ। ਫਿਰ ਝੂਠ ਇੰਨਾ ਵੱਢਦੇ ਆ ਔਰ ਐਡੇ ਡੱਲ ਦਿਮਾਗ ਬੰਦੇ ਆ, ਕੋਈ ਉਹਨਾਂ ਨੂੰ ਤੱਥ ਦੀ ਕਿਸੇ ਗੱਲ ਦੀ ਕੋਈ ਪਰਵਾਹ ਨਹੀਂ, ਈਵਨ ਕਿ ਉਹਨਾਂ ਨੂੰ ਸਿੱਖ ਸੰਘਰਸ਼ ਦੀ ਵੀ ਕੋਈ ਪਰਵਾਹ ਨਹੀਂ। ਇੰਨੇ ਜ਼ਿਆਦਾ ਹਲਕੇ ਕਿਰਦਾਰ ਵਾਲੇ ਔਰ ਇਹੋ ਜਿਹੀ ਭੈੜੀ ਗੰਦੀ ਘਟੀਆ ਨੀਚ ਸ਼ਬਦਾਵਲੀ ਵਰਤਣ ਵਾਲੇ ਲੋਕ ਜਿਹੜੇ ਨੇ ਉਹ ਕੇਜਰੀਵਾਲ ਨੂੰ ਦੁੱਧ ਧੋਤਾ ਵਰਸਾਉਣ ਦੇ ਲਈ ਸਾਡੀ ਪੂਰੀ ਦੀ ਪੂਰੀ ਜਿਹੜੀ ਕੁਰਬਾਨੀਆਂ ਭਰੀ ਸਾਡੀ ਇਤਿਹਾਸ ਦੀ ਸਾਰੀ ਉਸ ਵੇਲੇ ਦੀ ਦਾਸਤਾਨ ਉਹਦੇ ਸਾਹਮਣੇ ਸਵਾਲੀਆ ਨਿਸ਼ਾਨ ਲਾਈ ਜਾਂਦੇ ਆ। ਸੋ ਇਹ ਗੱਲ ਕਹਿਣੀ ਕਿ ਕੇਜਰੀਵਾਲ ਨੇ ਹੀ ਜੀ ਸਭ ਤੋਂ ਪਹਿਲਾਂ ਗੱਲ ਚੱਕੀ ਆ ਤੇ ਇਹ ਕੇਜਰੀਵਾਲ ਨੂੰ ਹੀ ਭੰਡੀ ਜਾਂਦੇ ਆ। ਕਿਹੜਾ ਕੇਜਰੀਵਾਲ ਜੀ? 2001 ਤੋਂ ਲੱਗੇ ਹੋਏ ਆ ਅਸੀਂ। 2001 ਦੇ ਵਿੱਚ ਤਾਂ ਕੇਜਰੀਵਾਲ ਦਾ ਨਾਮੋ ਨਿਸ਼ਾਨ ਨਹੀਂ ਸੀ। ਇਹ ਤਾਂ ਪ੍ਰਗਟ ਹੀ ਆਹ ਉਦੋਂ ਕੀਤਾ ਏਜੰਸੀਆਂ ਨੇ ਤੇ ਬੀਜੇਪੀ RSS ਨੇ ਜਦੋਂ ਅੰਨਾ ਹਜ਼ਾਰੇ ਵਾਲਾ ਅੰਦੋਲਨ ਸੀਗਾ। ਉਹਨਾਂ ਨੇ ਬੀਜੇਪੀ ਦੀ ਜਿਹੜੀ ਬੀ ਟੀਮ ਵਜੋਂ ਇਹਨੂੰ ਪ੍ਰੋਜੈਕਟ ਕੀਤਾ ਕਿ ਜਿੱਥੇ ਜਿੱਥੇ ਆਪਾਂ ਸਿੱਧੇ ਤੌਰ ਦੇ ਉੱਤੇ ਬੀਜੇਪੀ RSS ਸਫਲ ਨਹੀਂ ਹੋ ਸਕਦੀ ਉੱਥੇ ਉੱਥੇ ਫਿਰ ਆਮ ਆਦਮੀ ਪਾਰਟੀ ਨੂੰ ਲੈ ਜਾਓ। ਪਹਿਲਾਂ ਇਹ ਲੋਕਾਂ ਦੇ ਵਿੱਚ ਜਾ ਕੇ ਆਪਦਾ ਜਿਹੜਾ ਉੱਥੋਂ ਦੀਆਂ ਸਥਾਪਤ ਧਿਰਾਂ ਨੇ ਉਹਨਾਂ ਦੇ ਖਿਲਾਫ ਇਹਨਾਂ ਨੂੰ ਮਜ਼ਬੂਤ ਕਰੋ। ਉਹ ਇੱਥੇ ਪੰਜਾਬ ਦੇ ਵਿੱਚ ਜਾਂ ਹੋਰ ਥਾਵਾਂ ਤੇ ਇਹੀ ਸਾਰਾ ਕੁਝ ਚੱਲ ਰਿਹਾ। ਚਲੋ ਸਿਆਸਤ ਆਪਦੀ ਥਾਂ ਦੇ ਉੱਤੇ ਆ, ਕਿਸੇ ਪਾਰਟੀ ਨੇ ਜਿੱਤਣਾ ਕਿਤੇ ਹਾਰਨਾ ਸਾਡੇ ਵੱਲੋਂ ਚਾਹੇ ਭਗਵੰਤ ਮਾਨ ਬਣ ਜੇ ਚਾਹੇ ਚੰਨੀ ਬਣ ਜੇ ਸਾਡੇ ਪੰਥ ਅਤੇ ਪੰਜਾਬ ਦਾ ਕੱਖ ਨਹੀਂ ਸਵਾਰ ਸਕਦੇ ਕਿਉਂਕਿ ਜਿਹੜਾ ਭਾਰਤੀ ਹਕੂਮਤੀ ਸਿਸਟਮ ਆ ਇਹਨੇ ਮਿਥਿਆ ਹੋਇਆ ਕਿ ਪੰਜਾਬ ਦਾ ਬੇੜਾ ਗਰਕ ਕਰਨਾ। ਤੇ ਕੇਜਰੀਵਾਲ ਦੇ ਜਿਹੜੇ ਆ ਚੇਲੇ ਬਾਲ ਕੇ ਆ ਇਹ ਵੀ ਹੱਥਾਂ ਪੈਰਾਂ ਚ ਆਏ ਪਏ ਨੇ ਵੀ ਜੇ ਸਾਡਾ ਕਿਤੇ ਭਗਵੰਤ ਮਾਨ ਬਣ ਗਿਆ ਨਾ CM ਦੇਖਿਓ ਫਿਰ ਆਲਾਦੀਨ ਵਾਲਾ ਜਿਹੜਾ ਉਹ ਚਿਰਾਗ ਆ ਉਹਦੇ ਵਿੱਚੋਂ ਜਿੰਨ ਕੱਢ ਲੈਣਾ ਉਹਨੇ ਤੇ ਰਾਤੋਂ ਰਾਤ ਹੀ ਪੰਜਾਬ ਦੀ ਕਾਇਆ ਕਲਪ ਕਰ ਲੈਣੀ। ਇਹ ਜਿਹੜੀ ਬਿਮਾਰੀ ਕੇਜਰੀਵਾਲ ਦੀ ਸੈਨਾ ਨੂੰ ਪਈ ਹੋਈ ਆ ਇਹ ਉਹੀ ਬਿਮਾਰੀ ਆ ਜਿਹੜੀ ਬਿਮਾਰੀ ਰਾਮ ਰਾਜ ਸਿਰਜਣਾ ਜੀ RSS ਦਾ ਰਾਜ ਲਿਆਉਣਾ ਮੋਦੀ ਜੀਤੇਗਾ ਤੇ ਮੋਦੀ ਹੀ ਸਾਰੇ ਭਾਰਤ ਦੇ ਵਿੱਚ ਆਮ ਪਬਲਿਕ ਨੂੰ ਪੂਰਾ ਬੁਖਾਰ ਚੜਾਤਾ ਬਈ ਜੀ ਮੋਦੀ ਜੇ ਆ ਗਿਆ ਨਾ ਸੱਤਾ ਤੇ ਦੇਖਿਓ ਕਦਾ ਬਾਰੇ ਨਿਆਰੇ ਹੁੰਦੇ। ਬੜਾ ਲੋਕਾਂ ਨੇ ਪੁੱਛਾਂ ਚੱਕੀਆਂ, ਬੜੀ ਹਾਲਤ ਹਾਈ ਪਾਈ ਤੇ ਉਹ ਸਾਰੇ ਦੇ ਸਾਰੇ ਲੋਕ ਇੰਨੇ ਜਨੂਨ ਨਾਲ ਭਰੇ ਸੀ। ਅੱਜ ਤੌਬਾ ਕਰਦੇ ਆ ਕਹਿੰਦੇ ਉਹ ਕਿੱਥੇ ਲੈ ਆਂਦਾ ਸੀ, ਕਿੱਥੇ ਬਿਪਤਾ ਗੱਲ ਪਾ ਲਈ ਅੱਜ ਸਾਨੂੰ ਹੀ ਪਤਾ। ਔਰ ਜਿਹੜਾ ਕਿਸਾਨ ਸੰਘਰਸ਼ ਦੌਰਾਨ ਆਪਾਂ ਨੂੰ ਸਾਥ ਸਹਿਯੋਗ ਮਿਲਿਆ ਉਹ ਮੋਦੀ ਦੇ ਸਤਾਏ ਹੋਏ ਉਹਨਾਂ ਲੋਕਾਂ ਨੇ ਮਿਲਿਆ ਜਿਹੜੇ ਕਿਸੇ ਵੇਲੇ ਮੋਦੀ ਦੀ ਜੈ ਜੈਕਾਰ ਕਰਦੇ ਹੁੰਦੇ ਸੀ। ਬਿਲਕੁਲ ਉਹੀ ਬਿਮਾਰੀ ਹੁਣ ਆਪਣੇ ਭਾਈਚਾਰੇ ਨੂੰ ਪਈ ਹੋਈ ਹੈ। ਬਾਹਰਲੇ ਮੁਲਕਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਨੂੰ ਲੱਗਦਾ ਕਿ ਕੇਜਰੀਵਾਲ ਜਿਹੜਾ ਹੈਗਾ ਕੋਈ ਉਹ ਦੇਵੀ ਦੇਵਤਾ ਕੋਈ ਅਵਤਾਰ ਆ ਜਿਹੜਾ ਸਿੱਖਾਂ ਨੂੰ ਪੰਜਾਬ ਨੂੰ ਬਚਾਉਣ ਲਈ ਪ੍ਰਗਟ ਹੋਇਆ ਹੁਣ। ਤੇ ਸਾਰੇ ਬਾਹਰਲੇ ਜਿਹੜੇ ਬੰਦੇ ਆ ਉਹ ਬੇਸ਼ੱਕ ਉਹਨਾਂ ਦੀ ਭਾਵਨਾ ਚੰਗੀ ਹੋਵੇ ਵੀ ਕਾਂਗਰਸ ਨੇ ਬੜਾ ਲੁੱਟਿਆ, ਬਾਦਲ ਕਿਆਂ ਨੇ ਬੜਾ ਦੁਖੀ ਕੀਤਾ,
ਤੇ ਇਹਨਾਂ ਤੋਂ ਖਹਿੜਾ ਛੁਡਾਉਣ ਦੇ ਲਈ ਆਪਾਂ ਜੀ ਹੁਣ ਆਮ ਆਦਮੀ ਪਾਰਟੀ ਦਾ ਸਾਥ ਦਿਓ। ਇਹ ਜੇ ਇਸ ਹਿਸਾਬ ਨਾਲ ਗੱਲ ਨੂੰ ਦੇਖਿਆ ਜਾਵੇ ਤਾਂ ਮਾੜੀ ਨਹੀਂ ਲੱਗਦੀ, ਠੀਕ ਲੱਗਦੀ ਆ ਵੀ ਠੀਕ ਆ ਬਾਈ, ਜਦੋਂ ਕਾਂਗਰਸ ਨੇ ਤੇ ਬਾਦਲ ਦਲ ਨੇ ਇੰਨਾ ਜ਼ਿਆਦਾ ਆਪਾਂ ਨੂੰ ਸਤਾਇਆ ਤੇ ਜੇ ਕੋਈ ਖਹਿੜਾ ਛੁਡਾ ਸਕਦੇ ਆ ਤਾਂ ਕਿਉਂ ਨਾ ਛੁਡਾਈਏ। ਪਰ ਇਸ ਗੱਲ ਦੇ ਵਿੱਚ ਜੇਕਰ ਸਿੱਖ ਇਹ ਕਹਿੰਦੇ ਆ ਕਿ ਭਾਈ ਸਾਡੇ ਸਾਡੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਅਤੇ ਹੋਰ ਸਿੱਖਾਂ ਦੇ ਮਸਲੇ ਆ ਜਿਹੜੇ, ਉਹ ਵੀ ਤਾਂ ਅਸੀਂ ਇਸ ਮੌਕੇ ਉਠਾਉਣੇ ਹੀ ਆ। ਵੋਟਾਂ ਦੇ ਮੌਕੇ ਲੋਕ ਜਿਹੜੇ ਆ ਉਹ ਇਹੀ ਤਾਂ ਕਰਦੇ ਹੁੰਦੇ ਆ ਵੀ ਜਦੋਂ MLA ਜਾਂ ਜਿਹੜਾ ਕੈਂਡੀਡੇਟ ਪਹਿਲਾਂ ਜਾਂ ਰਿਹਾ ਹੋਵੇ ਜਾਂ ਜਿਹੜਾ ਹੁਣ ਹੁੰਦਾ ਉਹਦੇ ਕੋਲੇ ਆਪਦੇ ਗੱਲ ਲੈ ਕੇ ਜਾਂਦੇ ਆ। ਤੇ ਸਾਡਾ ਮਸਲਾ ਬੜਾ ਸਪਸ਼ਟ ਵਾ ਕਿ ਆਮ ਆਦਮੀ ਪਾਰਟੀ ਨੇ ਸਿੱਖਾਂ ਦੀ ਵੋਟ ਜੇ ਲੈਣੀ ਆ ਤਾਂ ਸਿੱਖਾਂ ਦਾ ਇੱਕ ਬਹੁਤ ਅਹਿਮ ਤੇ ਸੰਵੇਦਨਸ਼ੀਲ ਮਸਲਾ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੋਲੇ ਫਸਿਆ ਹੋਇਆ ਹੋਵੇ, ਉਹ 4 ਵਾਰ ਗਲਤ ਰਿਪੋਰਟਾਂ ਦੇ ਚੁੱਕਿਆ ਹੋਵੇ, ਤੇ ਫਿਰ ਸਿੱਖ ਜਿਹੜੇ ਨੇ ਉਹਦੇ ਤੋਂ ਕਿਉਂ ਨਾ ਇਹ ਕਹਿਣ ਕਿ ਭਾਈ ਪਹਿਲਾਂ ਸਹੀ ਰਿਪੋਰਟ ਦੇ ਕੇ ਭੁੱਲਰ ਸਾਹਿਬ ਨੂੰ ਘਰੇ ਉੱਪਰ ਦਾ ਕਰ, ਫੇਰ ਕੋਈ ਗੱਲ ਕਰਾਂਗੇ। ਇਹ 'ਚ ਕੀ ਗਲਤ ਆ, ਕਿਵੇਂ ਗਲਤ ਆ? ਪਰ ਭੇੜ ਬਿਰਤੀ ਵਾਲੇ ਇੰਨਾ ਜ਼ਿਆਦਾ ਕੁਫਰ ਤੋਲ ਰਹੇ ਨੇ, ਇੰਨਾ ਮਾੜਾ ਜਿਹੜਾ ਹੈਗਾ ਉਹ ਚੱਲ ਰਿਹਾ, ਉਹਦੇ ਵਿੱਚ ਦਿਨੋਂ ਦਿਨ ਜਿਹੜੀ ਤਲਖੀ ਵੀ ਵੱਧ ਰਹੀ ਆ। ਚੰਗੀ ਗੱਲ ਇਹ ਹੈਗੀ ਆ ਕਿ ਸਿੱਖਾਂ ਦੇ ਵਿੱਚ ਵੀ ਜਿਹੜੇ ਪਹਿਲਾਂ ਸਾਡੀ ਗੱਲ ਨੂੰ ਥੋੜਾ ਜਿਹਾ ਸੁਣਦੇ ਸੀਗੇ ਪਰ ਨਿਗਾਹ ਦਿੰਦੇ ਸੀ ਵੀ ਸ਼ਾਇਦ ਕੋਈ ਹੋਰ ਕਹਾਣੀ, ਹੁਣ ਉਹਨਾਂ ਨੂੰ ਸਮਝ ਲੱਗ ਰਹੀ ਹੈ। ਔਰ ਇਹਦੇ ਲਈ ਅਸੀਂ ਮੀਡੀਆ ਦਾ, ਮੈਂ ਉਹਨਾਂ ਸਾਰੇ ਪੱਤਰਕਾਰਾਂ ਵੀਰਾਂ ਦਾ, ਸਾਰੇ ਗੁਰਸਿੱਖ ਭਰਾਵਾਂ ਦਾ ਉਹਨਾਂ ਦਾ ਸਤਿਕਾਰ ਕਰਦਾ, ਮਨੁੱਖੀ ਹੱਕਾਂ ਦੀ ਗੱਲ ਕਰਨ ਵਾਲੇ ਉਹਨਾਂ ਸਾਰੇ ਵੀਰਾਂ ਭਰਾਵਾਂ ਦਾ ਸਤਿਕਾਰ ਕਰਦਾ ਜਿਨ੍ਹਾਂ ਨੇ ਹੁਣ ਇਸ ਮਸਲੇ ਬਾਰੇ ਗੱਲ ਕਰਨੀ ਸ਼ੁਰੂ ਕੀਤੀ ਹੈ। ਤੇ ਸੱਚੇ ਤੱਥ, ਅਸੀਂ ਬਿਲਕੁਲ ਨਹੀਂ ਕਹਿੰਦੇ ਕਿ ਕੇਜਰੀਵਾਲ ਨੂੰ ਜਾਂ ਆਮ ਆਦਮੀ ਪਾਰਟੀ ਨੂੰ ਬਿਨਾਂ ਕਿਸੇ ਗੱਲ ਤੋਂ ਪਰੇਸ਼ਾਨ ਕਰਨ ਵਾਲੇ ਜਾਂ ਝੂਠੇ ਤੱਥ ਕੋਈ ਲਿਆਓ, ਬਿਲਕੁਲ ਸੱਚੀ ਗੱਲ ਕਰੋ। ਤੇ ਜਿਹਦੇ ਨਾਲ ਜਿਹੜੇ ਲੋਕਾਂ ਨੂੰ ਇਹ ਵਹਿਮ ਪਿਆ ਹੋਇਆ ਵਾ ਕਿ ਜੀ ਭੁੱਲਰ ਦਾ ਮਸਲਾ ਖੜਾ ਕਰਕੇ ਇਹ ਤਾਂ ਜੀ ਬਾਦਲ ਦਲ ਨੂੰ ਜਾਂ ਕਾਂਗਰਸ ਨੂੰ ਫਾਇਦਾ ਦੇਣਾ ਚਾਹੁੰਦੇ ਆ, ਇਹ ਤਾਂ ਜੀ ਆਮ ਆਦਮੀ ਪਾਰਟੀ ਦਾ ਅਕਸ ਖਰਾਬ ਕਰਨਾ ਚਾਹੁੰਦੇ ਆ। ਕਿਹੜਾ ਅਕਸ ਇਹਨਾਂ ਦਾ ਹੈਗਾ? ਕਿਹੜੀ ਦੁਨੀਆ 'ਚ ਤੁਰੇ ਫਿਰਦੇ ਹੋ? ਸਾਨੂੰ ਪਤਾ ਨਹੀਂ, ਕਿਹਨੂੰ ਨਹੀਂ ਪਤਾ ਵੀ ਪੰਜਾਬ ਦੇ ਵਿੱਚ ਇਹ ਪਾਰਟੀ ਉਹੋ ਜਿਹੀ ਹੋਈ ਆ ਜਿਹੋ ਜਿਹੇ ਕਾਂਗਰਸ ਵਾਲੇ ਆ, ਜਿਹੋ ਜਿਹੇ ਬਾਦਲ ਦਲ ਵਾਲੇ ਆ। ਤੇ 5 ਸਾਲਾਂ ਨੂੰ ਇਹਨਾਂ ਮਗਰ ਜੁੱਤੀਆਂ ਲੈ ਕੇ ਤੁਰੇ ਫਿਰਨਾ ਤੁਸੀਂ ਵੀ ਆਹ ਇਹ ਕੀ ਕਰਤਾ ਜੀ ਅਸੀਂ। ਜਿਹੜਾ ਇਹ ਸਿਸਟਮ ਆ ਇਹਦੇ ਵਿੱਚ ਅਸੀਂ ਆਪਦੇ ਜੇ ਕੰਮ ਕਢਵਾਉਂਦੇ ਆ ਤਾਂ ਕਿਵੇਂ ਗਲਤ ਹੈ? ਅਸੀਂ ਆਪਦਾ ਭੁੱਲਰ ਸਾਹਿਬ ਦੀ ਰਿਹਾਈ ਦਾ ਮਸਲਾ ਚੱਕਿਆ ਤੇ ਬਿਲਕੁਲ ਸਹੀ ਚੱਕਿਆ। ਤੇ ਥਾਂ ਥਾਂ ਦੇ ਉੱਤੇ ਸਾਡੇ ਜਿਹੜੇ ਸਿੱਖ ਭਰਾ ਨੇ ਉਹ ਜਦੋਂ ਆਮ ਆਦਮੀ ਪਾਰਟੀ ਦੇ ਲੀਡਰਾਂ ਨੂੰ ਇਸ ਗੱਲ ਲਈ ਸਵਾਲ ਕਰਦੇ ਆ ਤਾਂ ਇਹ ਹੱਥਾਂ ਪੈਰਾਂ 'ਚ ਹੀ ਆ ਜਾਂਦੇ ਆ, ਮਰ ਗਏ ਤੇ ਆ ਜਾਂਦੇ ਆ। ਔਰ ਬਹੁਤ ਭੈੜਾ ਜਿਹੜਾ ਹੈਗਾ ਇਹਨਾਂ ਦਾ ਰਿਐਕਸ਼ਨ ਹੁੰਦਾ। ਤੋਂ ਇਸ ਵੇਲੇ ਜਿਹੜਾ ਇਹ ਸਾਰਾ ਚੱਲ ਰਿਹਾ ਮਸਲਾ, ਉਹਦੇ ਵਿੱਚ ਅੱਜ ਫਗਵਾੜੇ ਦੇ ਵਿੱਚ ਕਾਫੀ ਜ਼ਿਆਦਾ ਜਿਹੜਾ ਸੀਗਾ ਤਲਖੀ ਵਾਲਾ ਮਾਹੌਲ ਵੀ ਬਣਿਆ। 2 ਘੰਟੇ ਦੇ ਜਿਹੜਾ ਜਾਮ ਤੋਂ ਬਾਅਦ ਇਹ ਐਲਾਨ ਕੀਤਾ ਗਿਆ ਕਿ ਕੱਲ ਨੂੰ ਸਾਰੇ ਸਿੱਖ ਜਥੇਬੰਦੀਆਂ ਦੀ, ਕਿਸਾਨ ਜਥੇਬੰਦੀਆਂ ਦੀ ਤੇ ਹੋਰ ਜਿਹੜੀਆਂ ਹਮਖਿਆਲੀ ਜਿਹੜੇ ਵੀ ਲੋਕ ਪੰਜਾਬ ਦੇ ਜਾਂ ਜਥੇਬੰਦੀਆਂ ਦਾ ਜਿਹੜੇ ਆਗੂ ਇਹ ਸੋਚਦੇ ਆ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਤੇ ਬਾਕੀ ਸਿੱਖ ਨਜ਼ਰਬੰਦਾਂ ਦਾ, ਜਿਨ੍ਹਾਂ ਦਾ ਭਾਰਤ ਸਰਕਾਰ ਕਹਿ ਚੁੱਕੀ ਆ ਕਿ ਇਹਨਾਂ ਦੀਆਂ ਰਿਹਾਈਆਂ ਕਰੋ, ਇਹਨਾਂ ਦੇ ਮਸਲੇ ਦੇ ਨਾਲ ਜਿਹੜੇ ਸਰੋਕਾਰ ਜਿਹੜੇ ਰੱਖਦੇ ਨੇ ਉਹ ਸਾਰਿਆਂ ਦੀ ਇਕੱਤਰਤਾ ਕੱਲ ਨੂੰ ਫਗਵਾੜੇ ਦੇ ਵਿੱਚ ਹੋਣੀ ਆ। ਫਿਰ ਅਗਲਾ ਜਿਹੜਾ ਪ੍ਰੋਗਰਾਮ ਆ ਉਹ ਉਲੀਕਿਆ ਜਾਊ। ਔਰ ਬੜੀ ਭਾਰੀ ਲੋੜ ਆ, ਜਿਵੇਂ ਸਿੰਘੂ ਬਾਰਡਰ ਦੇ ਉੱਤੇ ਇੱਕ ਸੰਘਰਸ਼ ਲੜਿਆ ਗਿਆ ਉਵੇਂ ਪੰਜਾਬ ਦੇ ਵਿੱਚ ਵੀ ਇੱਕ ਬਹੁਤ ਵੱਡਾ ਸੰਘਰਸ਼ ਜਿਹੜਾ ਹੈ ਉਹ ਲੜਿਆ ਜਾਵੇ ਤਾਂ ਕਿ ਜਿਹੜੀ ਕੇਜਰੀਵਾਲ ਦੀ ਫੌਜ ਆ ਇਹਨੂੰ ਵੀ ਅਕਲ ਆਵੇ ਕਿ ਅਸੀਂ ਕੀ ਕਰਤੂਤਾਂ ਕਰ ਰਹੇ ਆ ਕੇਜਰੀਵਾਲ ਨੂੰ ਦੁੱਧ ਧੱਤਾ ਸਾਬਤ ਕਰਨ ਦੇ ਲਈ। ਤੇ ਇਹਨੇ ਹੀ ਬਾਕੀ ਜਿਹੜੇ ਦਲ ਨੇ ਜਿਹਨੇ ਇਸ ਮਸਲੇ ਤੇ ਗਲਤ ਕੀਤਾ ਹੋਇਆ ਉਹਦੇ ਵੀ ਸਾਹਮਣੇ ਉਹਦਾ ਸੱਚ ਜਿਹੜਾ ਹੈਗਾ ਉਹ ਰੱਖਿਆ ਜਾਵੇ। ਤੇ ਇਲੈਕਸ਼ਨ ਦੇ ਇਸ ਦੌਰ ਦੇ ਵਿੱਚ ਸਿਆਸੀ ਲੀਡਰ ਦਾ ਕੀ ਆ, ਅੱਜ ਜਿਹੜੇ ਬੰਦੇ ਨੂੰ ਅਕਾਲੀ ਦਲ ਬਾਦਲ ਚੰਗਾ ਲੱਗਦਾ, ਬਾਦਲ ਸਾਹਿਬ ਚੰਗੇ ਲੱਗਦੇ ਆ, ਉਹਨੂੰ ਟਿਕਟ ਨਾ ਮਿਲੇ ਉਹ ਦੂਜੇ ਦਿਨ ਕਾਂਗਰਸ ਵਿੱਚ ਛਾਲ ਮਾਰ ਜਾਂਦਾ। ਜਿਹੜਾ ਕਾਂਗਰਸੀ ਆ ਵਾ ਜੇ ਉਹਨੂੰ ਟਿਕਟ ਨਾ ਮਿਲੇ ਉਹ ਭਾਜਪਾ ਛਾਲ ਮਾਰ ਜਾਂਦਾ। ਠਾਹ ਜਿਹੜੀਆਂ ਨੇਗੀਆਂ ਸਿਆਸੀ ਲੀਡਰ ਜਿਹੜੇ ਨੇ ਉਹ ਆਪਦੀਆਂ ਵਫਾਦਾਰੀਆਂ ਬਦਲ ਰਹੇ ਆ। ਤੇ ਇਸ ਸਮੇਂ 2 ਖਬਰਾਂ ਬੜੀਆਂ ਅਹਿਮ ਅੱਜ ਹੋਈਆਂ ਨੇ। ਇੱਕ ਤਾਂ ਸੁਖਪਾਲ ਸਿੰਘ ਖਹਿਰਾ ਜਿਹੜਾ ਹੈ ਉਹਨੂੰ ਨਾਮਜ਼ਦਗੀ ਪੇਪਰ ਭਰਨ ਦੇ ਲਈ ਪੰਜਾਬ ਦੇ ਵਿੱਚ ਇੱਥੇ ਜਿਹੜਾ ਹੈਗਾ 31 ਜਨਵਰੀ ਜਾਂ 1 ਫਰਵਰੀ ਨੂੰ ਵੀ ਨਾਮਜ਼ਦਗੀ ਭਰਨੀ ਆ, ਜਿੱਦਣ ਤੁਸੀਂ ਉਸ ਦਿਨ ਦੀ ਉਹਨਾਂ ਨੂੰ ਪ੍ਰਵਾਨਗੀ ਦਿੱਤੀ ਗਈ ਆ ਕਿ ਤੁਸੀਂ ਆਪਦੇ ਕਾਗਜ਼ ਭਰ ਸਕਦੇ ਆ। ਦੂਸਰਾ ਜਿਹੜਾ ਹੈ ਬਿਕਰਮ ਸਿੰਘ ਮਜੀਠੀਆ, ਉਹਨੂੰ ਵੀ ਰਾਹਤ ਜਿਹੜੀ ਆ ਦਿੱਤੀ ਗਈ ਹੈ ਸੁਪਰੀਮ ਕੋਰਟ ਵੱਲੋਂ ਵੀ 31 ਜਨਵਰੀ ਤੱਕ ਤੁਸੀਂ ਆਪਦੇ ਕਾਗਜ਼ ਭਰ ਸਕਦੇ ਹੋ। ਸੋ ਇਹ ਜਿਹੜੀਆਂ ਇਸ ਤਰ੍ਹਾਂ ਦੀਆਂ ਚੱਲ ਰਹੀਆਂ ਨੇ ਗੱਲਾਂ ਬਾਤਾਂ। ਇਹਦੇ ਵਿੱਚ ਇਹ ਹੈਗਾ ਕਿ ਨਵਜੋਤ ਸਿੰਘ ਸਿੱਧੂ ਨਾਲ ਜਿਹੜਾ ਬਾਦਲ ਕਿਆਂ ਦਾ ਭਚੀਕੜ ਪਿਆ ਹੋਇਆ,
ਇਹ ਆਪਸ ਵਿੱਚ ਇੱਕ ਦੂਜੇ ਦੀ ਧੁੱਕੀ ਕੱਢਦੇ ਆ, ਵੱਧੋ ਵੱਧ ਗਰਮਾ ਗਰਮੀ ਦਿਖਾਉਂਦੇ ਆ। ਉਹਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਵਾਲੀ ਸੀਟ ਆ ਜਿਹੜੀ, ਉਹਦੇ ਉੱਤੇ ਤਾਂ ਮਜੀਠੇ ਵਾਲੇ ਹਲਕੇ ਤੋਂ ਉਹਨੇ ਲੜਨਾ ਸੀਗਾ, ਨਾਲ ਦੀ ਨਾਲ ਉਹਨੇ ਕਹਿਤਾ ਵੀ ਜਿੱਥੋਂ ਨਵਜੋਤ ਸਿੱਧੂ ਲੜੂ ਉਹਦੇ ਖਿਲਾਫ ਵੀ ਬਿਕਰਮਜੀਤ ਸਿੰਘ ਮਜੀਠੀਆ ਜਿਹੜਾ ਹੈਗਾ ਉਹ ਲੜੂਗਾ। ਪਰ ਉਹਦੇ ਨਾਲ ਮਾਹੌਲ ਦੇ ਵਿੱਚ ਕਿਹੋ ਜਿਹੇ ਰੰਗ ਢੰਗ ਵਰਦੇ ਆਏ ਆਉਣ ਵਾਲੇ ਦਿਨਾਂ 'ਚ ਦੇਖਾਂਗੇ। ਪਰ ਜਿਹੜਾ ਇੱਥੇ ਨਾਲ ਦੀ ਨਾਲ ਕੁਝ ਖਬਰਾਂ ਅਰਥ ਰੱਖਦੀਆਂ ਨੇ ਉਹ ਵੀ ਆਪਾਂ ਸਾਂਝੀਆਂ ਕਰ ਲਈਏ ਕਿ ਜ਼ਿਲ੍ਹਾ ਪਠਾਨਕੋਟ ਅੰਦਰ ਬਾਦਲ ਦਲ ਦਾ ਇੱਕ ਸੀਨੀਅਰ ਉਪ ਪ੍ਰਧਾਨ ਸੀਗਾ ਹਰਦੀਪ ਸਿੰਘ ਕਲੇਰ, ਉਹ ਭਾਜਪਾ 'ਚ ਸ਼ਾਮਲ ਹੋਇਆ। ਉਹ 3 ਵਾਰ ਜ਼ਿਲ੍ਹਾ ਪ੍ਰਧਾਨ ਰਿਹਾ, 7 ਵਾਰੀ ਸਰਪੰਚ ਰਿਹਾ ਤੇ 12 ਵਾਰ ਜ਼ਿਲ੍ਹਾ ਜਨਰਲ ਸਕੱਤਰ ਤੇ ਜ਼ਿਲ੍ਹਾ ਪ੍ਰੀਸ਼ਦ ਦਾ ਮੈਂਬਰ ਰਿਹਾ। ਬੜਾ ਇਹਨਾਂ ਦਾ ਅਹਿਮ ਲੀਡਰ ਸੀ ਹਰਦੀਪ ਸਿੰਘ ਕਲੇਰ, ਉਹ ਬੀਜੇਪੀ 'ਚ ਛਾਲ ਮਾਰ ਗਿਆ। ਦੂਜਾ ਬਾਬਾ ਬਕਾਲਾ ਹਲਕੇ ਤੋਂ ਮਨਜੀਤ ਸਿੰਘ ਮੰਨਾ, ਜਿਹੜਾ 3 ਵਾਰੀ ਬਾਦਲ ਦਲ ਦਾ ਇਸ ਹਲਕੇ ਦਾ ਵਿਧਾਇਕ ਰਿਹਾ, MLA ਰਿਹਾ, ਉਹ ਵੀ ਜਿਹੜਾ ਹੈਗਾ ਮਨਜੀਤ ਸਿੰਘ ਮੰਨਾ ਮੀਆਂ ਪਿੰਡ ਵਾਲਾ, ਉਹਨੇ ਵੀ ਬੀਜੇਪੀ ਵਿੱਚ ਛਾਲ ਮਾਰ ਦਿੱਤੀ ਆ। ਤੋਂ ਬਾਦਲ ਦਲ ਜਿਹੜਾ ਹੈ ਉਹਦੇ ਇੰਨੇ ਜ਼ਿਆਦਾ ਲੀਡਰ ਬੀਜੇਪੀ 'ਚ ਜਾ ਰਹੇ ਆ ਕਿਉਂਕਿ ਜਿਹੜਾ 15-20 ਸਾਲ ਇਹਨਾਂ ਦੀ ਯਾਰੀ ਰਹੀ ਆ, ਉਦੋਂ ਆਪਸ ਵਿੱਚ ਹੀ ਰਿਸ਼ਤੇ ਨਾਤੇ ਖੁੱਲ ਗਏ, ਜਾकर ਰਹੀ ਨਹੀਂ। ਤੇ ਹੁਣ ਜਿਹਨੂੰ ਵੀ ਮਾੜੀ ਜੀ ਔਖ ਲੱਗਦੀ ਆ, ਬੀਜੇਪੀ ਵਾਲੇ ਕਹਿੰਦੇ ਆਓ ਜੀ ਆਣ ਮੈਨੂੰ ਸੱਜਣਾ, ਉਹ ਤਾਂ ਗੇਟ ਤੇ ਵੈਲਕਮ ਲਿਖਾਈ ਬੈਠੇ ਆ ਵੀ ਜਿਹੜਾ ਵੀ ਆਉਂਦਾ ਆਉਣ ਦਿਓ। ਤੇ ਲੋਕ ਮਖੌਲਾਂ ਕਰਦੇ ਆ ਬਈ ਬਾਦਲ ਦਲ ਨੂੰ ਸਾਰੇ ਨੂੰ ਇੱਕੋ ਝਟਕੇ ਹੀ ਤੁਸੀਂ ਬੀਜੇਪੀ 'ਚ ਸ਼ਾਮਲ ਕਰ ਲਓ, ਕਿਉਂਕਿ ਇਹ ਹੁਣ ਬ੍ਰਾਂਚ ਜੀ ਬਣੇ ਫਿਰਦੇ ਹੋ ਤੁਸੀਂ ਇੱਕ ਤਰੀਕੇ ਨਾਲ, ਵੀ ਜਿਵੇਂ ਤੁਸੀਂ ਬੀਜੇਪੀ ਨੂੰ ਬੰਦੇ ਸਪਲਾਈ ਕਰਨ ਵਾਲਾ ਕੋਈ ਗੈਂਗ ਹੋਵੋ ਵੀ ਉਹਨਾਂ ਨੂੰ ਤੁਸੀਂ ਲੀਡਰ ਬਣਾ ਕੇ ਦੇਣੇ ਆ। ਸੋ ਬਾਦਲ ਪਰਿਵਾਰ ਨੂੰ ਇਹ ਬਹੁਤ ਦੀ ਸਲਾਹ ਜਿਹੜੀ ਆ ਉਹ ਦੁਨੀਆ ਦੇ ਰਹੀ ਆ ਕਿ ਸਾਰੇ ਜਣੇ ਭਾਜਪਾ 'ਚ ਚਲੇ ਜਾਓ। ਨਾਲ ਲੋਕ ਇਹ ਵੀ ਕਹਿ ਦਿੰਦੇ ਆ ਵੀ ਝਮੇਲਿਆਂ ਤੋਂ ਬਚੇ ਰਹੋਗੇ। ਇਹ ਜਿਹੜੀ ਗੱਲ ਆ ਇਹ ਥੋੜਾ ਜਿਹਾ ਆਪਾਂ ਇਹਦੇ ਚਰਚਾ ਕਰੀਏ ਵੀ ਝਮੇਲੇ ਕਿਹੜੇ। ਲੋਕਾਂ 'ਚ ਚਰਚਾ ਵਾ ਕਿ ਬੀਜੇਪੀ ਨੇ ਇੱਕ ਰਾਹ ਫੜਿਆ ਹੋਇਆ ਵਾ, ਜਿਹੜੇ ਲੀਡਰ ਨੂੰ ਉਹ ਬੀਜੇਪੀ ਜੁਆਇਨ ਕਰਾਉਣਾ ਚਾਹੁੰਦੇ ਹੁੰਦੇ ਆ ਪਹਿਲਾਂ ਉਹਦੇ ਲਈ ਕੋਈ ਸਮੱਸਿਆ ਖੜੀ ਕਰ ਦਿੰਦੇ ਆ, ਕੋਈ ਕਾਨੂੰਨੀ ਅੜਚਨ ਖੜੀ ਕਰ ਦਿੰਦੇ ਆ, ਕੋਈ ਮੁਸ਼ਕਲ ਖੜੀ ਕਰ ਦਿੰਦੇ ਆ। ਫਿਰ ਉਹ ਬੰਦਾ ਆਪਦਾ ਖਹਿੜਾ ਛਡਾਉਣ ਦੇ ਲਈ, ਦੁੱਧ ਧੋਤਾ ਹੋਣ ਦੇ ਲਈ, ਜਿਵੇਂ ਕਹਿੰਦੇ ਆ ਨਾ ਵੀ दूध सी सफेदी निरमा से आए रंगीन कपड़ा खिल खिल जाए, उवें एक आम आदमी पार्टी एक बीजेपी, ये दोने निरमा वॉशिंग पाउडर बणियां होईयां ने अजकल। तो ये फिर सारिਆਂ ਨੂੰ ਹੁੰਦਾ ਵੀ ਆਪਾਂ ਜੇ ਹੁਣ ਜੇ ਖਹਿੜਾ ਛਡਾਉਣਾ ईडी ਦੇ ਚੱਕਰਾਂ ਤੋਂ, ईडी ਦੇ ਛਾਪਿਆਂ ਤੋਂ ਜਾਂ ਕਿਸੇ ਹੋਰ ਵਿਪਤਾ ਤੋਂ ਬਚਣਾ, ਫਿਰ ਆਪਾਂ ਭਾਜਪਾ ਜੁਆਇਨ ਕਰ ਲਓ। तो ਭਾਜਪਾ ਵਾਲੇ ਜਿਹੜੇ ਨੇ ਉਹਨਾਂ ਬਾਰੇ ਜਿਹੜਾ ਇਹ ਬਣਿਆ ਹੋਇਆ, ਇਹਦੇ ਵਿੱਚੋਂ ਲੋਕ ਕਹਿੰਦੇ ਆ ਵੀ ਜਿਹੜਾ ਆਹ ਬਿਕਰਮਜੀਤ ਸਿੰਘ ਮਜੀਠੀਆ ਦੀ ਇੰਨੀ ਭਾਜੜ ਪਈ ਹੋਈ ਆ, ਇਹ ਸਾਰੀ ਮੁੱਕ ਸਕਦੀ ਆ ਜੇਕਰ ਉਹ ਆਮ ਆਦਮੀ ਪਾਰਟੀ ਮਾਫ ਕਰਨਾ ਜੇ ਬੀਜੇਪੀ ਜੁਆਇਨ ਕਰ ਲਵੇ। तो ਬੀਜੇਪੀ ਜਿਹੜੀ ਆ ਉਹਦੇ ਵਿੱਚ ਜਾਣ ਲੱਗਿਆ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਹਿਆਬ ਨਹੀਂ ਹੋਣੀ ਚਾਹੀਦੀ, ਕਿਉਂਕਿ ਪੰਜਾਬ ਦੀ ਧਰਤੀ ਉੱਤੇ ਇਸ ਜਨਸੰਘ ਦਾ, ਇਸ ਬੀਜੇਪੀ ਦਾ, ਇਸ RSS ਦਾ, ਇਸ ਸੰਘ ਪਰਿਵਾਰ ਦਾ ਜਿਹੜੇ ਪੈਰ ਲਵਾਏ ਨੇ ਉਹ ਲਵਾਏ ਇਹਨਾਂ ਨੇ ਆ। ਆਪਦੇ ਸਵਾਰਥਾਂ ਲਈ ਪੰਜਾਬ ਦੀ ਧਰਤੀ ਉੱਤੇ ਇਹ ਜਿਹੜਾ ਗੰਦਾ ਬੀਜ ਬੀਜਿਆ ਕੰਡਿਆਂ ਵਾਲਾ, ਉਹ ਇਹਨਾਂ ਨੇ ਬੀਜਿਆ ਪੰਜਾਬ ਦੀ ਧਰਤੀ ਉੱਤੇ। ਤੋਂ ਜਿਹੜਾ ਮਸਲਾ ਬੀਜੇਪੀ ਨੇ ਪੰਜਾਬ ਦੇ ਵਿੱਚ ਖੜਾ ਕਰਨਾ ਸੀ, ਉਹ ਜਦੋਂ ਅਸਫਲ ਰਹੀ, ਕਿਉਂਕਿ RSS ਦਾ ਏਜੰਟ ਕਹਿ ਕੇ ਲੋਕ ਮਿੰਟ ਲਾਉਂਦੇ ਆ ਪਾਸੇ ਕਰਨ ਨੂੰ, ਤੇ ਜਿਹੜਾ ਬੀਜੇਪੀ ਅਸਫਲ ਰਹੀ, ਫਿਰ ਉਹਨਾਂ ਨੇ ਆਮ ਆਦਮੀ ਪਾਰਟੀ ਮੂਹਰੇ ਲਿਆਂਦੀ। ਆਮ ਆਦਮੀ ਪਾਰਟੀ ਵੀ ਇੱਕ ਤਰੀਕੇ ਨਾਲ ਉਹਨਾਂ ਦੀ ਬ੍ਰਾਂਚ ਹੀ ਆ। ਤੇ ਹੁਣ ਪੰਜਾਬ ਦੇ ਵਿੱਚ ਇਹੋ ਜਿਹਾ ਮਾਹੌਲ, ਇਹੋ ਜਿਹੇ ਹਾਲਾਤ ਬਣਦੇ ਜਾ ਰਹੇ ਨੇ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਸਾਰੇ ਕੇਡਰ ਨੂੰ, ਸਾਰੇ ਨੂੰ ਜਨੂਨ ਚੜਿਆ ਹੋਇਆ ਨਾ। ਔਰ ਇਹ ਗੱਲ ਮੈਂ ਇੱਥੇ ਇਸ ਚੈਨਲ ਦੇ ਰਾਹੀਂ TV 84 ਰਾਹੀਂ ਜਿਹੜੇ ਬਾਹਰਲੇ ਮੁਲਕਾਂ 'ਚ ਬੈਠੇ ਆ ਉਹਨਾਂ ਭਰਾਵਾਂ ਨੂੰ ਦੱਸਣਾ ਚਾਹੁੰਦਾ ਜਿਨ੍ਹਾਂ ਨੂੰ ਬੁਖਾਰ ਚੜਿਆ ਹੋਇਆ ਵੀ ਕੇਜਰੀਵਾਲ ਆ ਗਿਆ ਜੀ। ਤੇ ਜਿਹੜੇ ਵੀ ਲੋਕ ਕਹਿੰਦੇ ਆ ਕਿ ਭੁੱਲਰ ਸਾਹਿਬ ਜਿਹੜਾ ਹੈਗਾ ਉਹਦੀ ਰਿਹਾਈ ਹੋਣੀ ਚਾਹੀਦੀ ਆ, ਵੀ ਇਹ ਤਾਂ ਜੀ ਭੁੱਲਰ ਸਾਹਿਬ ਦੀ ਗੱਲ ਕਰਕੇ ਕੇਜਰੀਵਾਲ ਦਾ ਰਸਤਾ ਬੰਦ ਕਰ ਰਹੇ ਨੇ। ਉਹਨਾਂ ਸਾਰੇ ਭੈਣਾਂ ਭਰਾਵਾਂ ਨੂੰ ਇਹ ਗੱਲ ਦੱਸਣੀ ਚਾਹੁੰਦੇ ਆ ਕਿ ਕਾਂਗਰਸ, ਬਾਦਲ ਦਲ, ਕਾਮਰੇਡ, ਭਾਜਪਾ ਤੇ ਹੋਰ ਸਾਰੇ ਰਲ ਕੇ ਸਿੱਖ ਜਵਾਨੀ ਕੋਲੋਂ ਉਹ ਕੁਝ ਨਹੀਂ ਸੀ ਖੋਹ ਸਕੇ। ਹਿੰਦੁਸਤਾਨ ਦੇ ਜ਼ੁਲਮ ਤੇ ਬਾਦਲ ਦਲ ਦੀਆਂ RSS ਨਾਲ, ਬੀਜੇਪੀ ਨਾਲ ਰਲ ਕੇ ਕੀਤੀਆਂ ਹਰਕਤਾਂ, ਕਾਮਰੇਡਾਂ ਨੇ ਜੋ ਇੱਥੇ, ਤਰਕਸ਼ੀਲਾਂ ਨੇ ਜੋ ਇੱਥੇ ਕੀਤਾ, ਕਾਂਗਰਸ ਨੇ ਜੋ ਕੀਤਾ, ਇਹ ਸਾਰੇ ਰਲ ਕੇ ਸਿੱਖਾਂ ਕੋਲੋਂ ਉਹ ਕੁਝ ਨਹੀਂ ਸੀ ਖੋਹ ਸਕੇ ਜਿਹੜਾ ਕੁਝ ਆਮ ਆਦਮੀ ਪਾਰਟੀ ਨੇ ਖੋਹ ਲਿਆ। ਉਹ ਕੀ ਖੋਹ ਲਿਆ ਵੀ ਜਿਹੜੇ ਲੋਕ ਇਸ ਵੇਲੇ ਆਮ ਆਦਮੀ ਪਾਰਟੀ ਨਾਲ ਜੁੜੇ ਹੋਏ ਨੇ, ਉਹਨਾਂ ਦੀਆਂ ਵੀਡੀਓਜ਼, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੋ ਤੁਸੀਂ, ਉਹ ਕਹਿੰਦੇ ਕੀ ਨੇ।
ਉਹਨਾਂ ਨੂੰ 1978 ਤੋਂ ਚੱਲੇ ਸੰਘਰਸ਼ ਨਾਲ ਇੰਨੀ ਜ਼ਿਆਦਾ ਦੂਰੀ ਆ, ਇੰਨੀ ਜ਼ਿਆਦਾ ਨਫ਼ਰਤ ਆ, ਇੰਨੀ ਜ਼ਿਆਦਾ ਬੇਗਾਨਗੀ ਆ। ਉਹ ਕਹਿੰਦੇ ਨੇ ਵੀ ਅਸੀਂ ਕੀ ਲੈਣਾ ਜੀ, ਉਹਨੂੰ ਤਾਂ ਜੀ 50 ਸਾਲ ਪਿੱਛੇ ਪਾਤਾ ਜੀ ਕੌਮ ਨੂੰ। ਪੰਜਾਬ ਜੀ ਲੁੱਟਿਆ ਗਿਆ, ਪੰਜਾਬ ਦੀ ਫਲਾਨਾ ਆਰਥਿਕ ਤੌਰ ਤੇ ਉਹ ਹੋ ਗਿਆ। ਪੰਜਾਬ ਦਾ ਜਿਹੜਾ ਪੰਥਕ ਸਰੂਪ ਆ ਜਾਂ ਪੰਥ ਨਾਲ ਜੋ ਪੰਜਾਬ ਸਰਾਬੋਰ ਆ, ਇੱਥੇ ਪੰਜਾਬ ਜਿਹੜਾ ਹੈ ਉੱਥੇ ਪੰਥ ਤੋਂ ਬਗੈਰ ਪੰਜਾਬ ਦਾ ਤਸੱਵਰ ਹੀ ਨਹੀਂ ਕੀਤਾ ਜਾ ਸਕਦਾ। ਸ਼ਾਹ ਮੁਹੰਮਦ ਆ ਗੱਲ ਤਾਂ ਸੋਈ ਹੋਣੀ ਜਿਹੜੀ ਕਰੇਗਾ ਖਾਲਸਾ ਪੰਥਵੀਂ ਆ, ਜਾਂ ਆਪਾਂ ਕਹਿੰਦੇ ਆ ਪੰਜਾਬ ਨਾ ਹਿੰਦੂ ਨਾ ਮੁਸਲਮਾਨ, ਪੰਜਾਬ ਜਿਉਂਦਾ ਗੁਰਾਂ ਦੇ ਨਾਂ ਤੇ। ਤੇ ਜਿਹੜਾ ਆਮ ਆਦਮੀ ਪਾਰਟੀ ਦਾ ਕੇਡਰ ਆ ਉਹਦੇ ਵਿੱਚੋਂ ਸਿੱਖੀ ਮੰਨਫੀ ਹੈ ਸਿੱਖ ਨੌਜਵਾਨ ਆ, ਪਰ ਉਹਨਾਂ ਅੰਦਰ ਸਿੱਖੀ ਦਾ ਜਾਂ ਸਿੱਖਾਂ ਦੇ ਕਿਸੇ ਮਸਲੇ ਦਾ ਕੋਈ ਦਰਦ ਨਹੀਂ। ਧਰਮ ਯੁੱਧ ਮੋਰਚਾ ਜਾਂ ਧਰਮ ਯੁੱਧ ਮੋਰਚੇ ਦੀਆਂ ਮੰਗਾਂ ਕੀ ਸੀ, ਸਿੱਖਾਂ ਨੂੰ ਕੀ ਖਤਰੇ ਆ, ਸਿੱਖਾਂ ਦੀ ਹੋਂਦ ਹਸਤੀ ਕੀ ਆ, ਕੀ ਮਸਲੇ ਆ, ਇਹ ਸਾਰੀਆਂ ਗੱਲਾਂ ਨਾਲ ਇਸ ਪਾਰਟੀ ਨਾਲ ਜੁੜੇ ਹੋਏ ਕਿਸੇ ਬੰਦੇ ਨੂੰ ਕੋਈ ਮਤਲਬ ਨਹੀਂ। ਔਰ ਜਦੋਂ ਟੀਵੀ ਚੈਨਲਾਂ ਦੇ ਉੱਤੇ ਉਹਨਾਂ ਲੋਕਾਂ ਨੂੰ ਮਾੜਾ ਚੰਗਾ ਬੋਲਦੇ ਆ ਜਿਹੜੇ ਪ੍ਰੋਫੈਸਰ ਭੁੱਲਰ ਦੀ ਗੱਲ ਕਰਦੇ ਆ, ਉਹਨਾਂ ਦਾ ਅੰਦਰਲੀ ਜਿਹੜੀ ਘੋਰ ਨਫ਼ਰਤ ਆ ਸਿੱਖੀ ਦੇ ਖਿਲਾਫ ਉਹ ਡੁੱਲ ਪੈਂਦੀ। ਉਹ ਇਹ ਲੋਕ ਸਮਝਦੇ ਆ ਕਿ ਅਸੀਂ ਬੜੇ ਸਿਆਣੇ ਆ, ਅਸੀਂ ਬੜੇ ਖੱਬੀ ਖਾਨ ਆ, ਅਸੀਂ ਤਾਂ ਹੁਣ ਬਾਦਲ ਕਿਆਂ ਤੇ ਕਾਂਗਰਸਾਂ ਨੂੰ ਢਾਉਣ ਲੱਗੇ ਆ। ਤੁਸੀਂ ਕੀਤਾ ਕੀ ਆ ਜੀ, ਸਾਡੇ ਰਾਹ ਤੋਂ ਪਾਸੇ ਹਟ ਜਾਓ। ਜਿਹੜਾ ਵੀ ਬੰਦਾ ਭੁੱਲਰ ਸਾਹਿਬ ਦੀ ਗੱਲ ਕਰਦਾ ਅਸੀਂ ਦਰੜ ਦਿਆਂਗੇ। ਇਸ ਤਰੀਕੇ ਦੀ ਹਲਕੀ ਤੇ ਨੀਵੇਂ ਦਰਜੇ ਦੀ ਜਿਹੜੀ ਸ਼ਬਦਾਵਲੀ ਆ ਜਦੋਂ ਇਹ ਲੋਕ ਵਰਤਦੇ ਆ ਤਾਂ ਪ੍ਰਤੀਕਿਰਿਆ ਦੇ ਵਿੱਚ ਸਾਡੇ ਵੀ ਕਈ ਭਰਾਵਾਂ ਤੋਂ ਤਿੱਖੇ ਸ਼ਬਦ ਫਿਰ ਵਰਤੇ ਹੋ ਜਾਂਦੇ ਆ। ਸੋ ਇਸ ਤਰੀਕੇ ਨਾਲ ਅਸੀਂ ਇਹ ਦੇਖ ਰਹੇ ਹਾਂ ਕਿ ਪੰਜਾਬ ਦੀ ਸਿੱਖ ਜਵਾਨੀ ਤੋਂ ਨੇ ਤਾਂ ਕਦੇ ਉਹਨਾਂ ਸੂਰਮਿਆਂ ਨੂੰ ਜਿਨ੍ਹਾਂ ਨੇ ਪੰਜਾਬ ਦੀ ਧਰਤੀ ਨਾਲ ਵਫਾ ਕੀਤੀ ਹੋਵੇ ਕਦੇ ਉਹਨਾਂ ਨੂੰ ਛੁਟਿਆਇਆ ਹੀ ਨਹੀਂ। ਸਿੱਖ ਸੰਘਰਸ਼ ਦੌਰਾਨ ਜਾਨਾਂ ਵਾਰਨ ਵਾਲਿਆਂ ਦੇ ਖਿਲਾਫ ਬਹੁਤ ਸਾਰੇ ਕਾਂਗਰਸੀਆਂ ਦੇ ਬਲਬਲੇ ਵੀ ਹੋਣਗੇ, ਕਿਉਂਕਿ ਉਹਨਾਂ ਦੇ ਬੰਦੇ ਮਾਰੇ ਆ, ਉਹਨਾਂ ਦਾ ਤਾਂ ਮੁੱਖ ਮੰਤਰੀ ਮਾਰਿਆ ਆਪਾਂ। ਤੇ ਇਵੇਂ ਹੀ ਬਾਦਲ ਦਲ ਦੇ ਜਾਂ ਅਕਾਲੀਆਂ ਦੇ ਵੀ ਬਹੁਤ ਸਾਰੇ ਬਲਬਲੇ ਹੋਣਗੇ ਸਿੱਖ ਜੁਝਾਰੂਆਂ ਦੇ ਖਿਲਾਫ। ਪਰ ਕਦੇ ਅਕਾਲੀ ਦਲ ਨਾਲ, ਕਾਂਗਰਸ ਨਾਲ ਜਾਂ ਭਾਜਪਾ ਨਾਲ ਜੁੜੇ ਹੋਏ ਸਿੱਖ ਨੌਜਵਾਨਾਂ ਨੇ ਉਹੋ ਜਿਹੇ ਹਾਵ ਭਾਵ, ਉਹੋ ਜਿਹੀਆਂ ਗੱਲਾਂ ਬਾਤਾਂ ਕਦੇ ਨਹੀਂ ਕੀਤੀਆਂ ਜਿਹੋ ਜਿਹੀਆਂ ਆਮ ਆਦਮੀ ਪਾਰਟੀ ਦਾ ਕੇਡਰ ਕਰਦਾ। ਬਹੁਤ ਹੀ ਜ਼ਿਆਦਾ ਹਲਕੇ ਦਰਜੇ ਦੀ ਜਿਹੜੀ ਆ ਸ਼ਬਦਾਵਲੀ ਇਹ ਲੋਕ ਵਰਤ ਰਹੇ ਨੇ। ਔਰ ਦਿਨੋਂ ਦਿਨ ਇਹ ਚੀਜ਼ ਜਿਹੜੀ ਆ ਇਹ ਜਗ ਜ਼ਾਹਿਰ ਹੁੰਦੀ ਜਾ ਰਹੀ ਆ ਕਿ ਜੇਕਰ ਇਹਨਾਂ ਦੇ ਕੋਲੇ ਸੱਤਾ ਆ ਗਈ ਤਾਂ ਪੰਜਾਬ ਦੀ ਧਰਤੀ ਉੱਤੇ ਬਹੁਤ ਔਖਾ ਹੋ ਜਾਣਾ। ਬਹੁਤ ਔਖੇ ਤੋਂ ਭਾਵ ਕੀ, ਬਈ ਜਿਹੜੇ ਲੋਕ ਇਸ ਆਮ ਆਦਮੀ ਪਾਰਟੀ ਦੇ ਕੇਡਰ ਦੇ ਰਾਹੀਂ ਰਾਜ ਸੱਤਾ ਦਾ ਹਿੱਸਾ ਬਣਨਗੇ, ਉਹਨਾਂ ਲੋਕਾਂ ਦੇ ਅੰਦਰ ਪੰਜਾਬ ਨਾਲ, ਪੰਥ ਨਾਲ, ਸਿੱਖੀ ਨਾਲ, ਸਿੱਖਾਂ ਦੇ ਮਸਲਿਆਂ ਨਾਲ ਕਿਸੇ ਕਿਸਮ ਦਾ ਕੋਈ ਉਹ ਦਰਦ ਜਾਂ ਪੇਨ ਨਹੀਂ ਹੋਏਗਾ। ਤਾਂ ਜਦੋਂ ਵੀ ਕੋਈ ਇੱਥੇ ਗੱਲ ਕਰੇਗਾ ਇਹ ਲੋਕ ਉਹਨੂੰ ਬਹੁਤ ਬੁਰੀ ਤਰ੍ਹਾਂ ਦਰੜਨਗੇ ਤੇ ਰਾਜ ਸੱਤਾ ਇਹਨਾਂ ਦੀ ਪਿੱਠ ਤੇ ਹੋਊਗੀ। ਜਿਸ ਕਰਕੇ ਪੰਜਾਬ ਦੇ ਵਿੱਚ ਜਿਵੇਂ ਕਾਂਗਰਸੀਆਂ ਨਾਲ ਲੜਨਾ ਪੈਂਦਾ ਸੀ, ਬਾਦਲਕਿਆਂ ਨਾਲ ਲੜਨਾ ਪੈਂਦਾ ਸੀ, ਹੁਣ ਇਹਨਾਂ ਨਾਲ ਲੜਨਾ ਪਿਆ ਕਰੂ। ਤੇ ਇਹ ਜਿਹੜੇ ਲੋਕ ਨੇ ਇਹਨਾਂ ਨੂੰ ਪੰਥ ਲਈ ਦਸੌਂਤੇ ਕੱਟਣ ਵਾਲਿਆਂ ਦੀ ਕੋਈ ਇੱਜ਼ਤ ਨਹੀਂ। ਜਿਨ੍ਹਾਂ ਲੋਕਾਂ ਨੇ ਪੰਜਾਬ ਲਈ, ਪੰਥ ਲਈ ਆਪਦੀਆਂ ਜੇਲ੍ਹਾਂ, ਆਪਦੀਆਂ ਜਵਾਨੀਆਂ ਵਾਰਤੀਆਂ, ਪਰਿਵਾਰਾਂ ਦੇ ਪਰਿਵਾਰ ਜਿਹੜੇ ਆ ਲੇਖੇ ਲੱਗ ਗਏ, ਜਿਹੜੇ ਸਟੇਟ ਦੇ ਜ਼ੁਲਮਾਂ ਦੇ ਸਾਹਮਣੇ ਆਕੜ ਕੇ ਪੰਥ ਤੇ ਪੰਜਾਬ ਲਈ ਖੜੇ, ਤੇ ਜਿਨ੍ਹਾਂ ਨੇ ਏਡੀਆਂ ਮਤਲਬ ਕਿ ਕਹਿਣ ਸੁਣਨ ਤੋਂ ਬਾਹਰ ਗੱਲਾਂ ਨੇ ਜੋ ਉਹਨਾਂ ਨਾਲ ਵਾਪਰੀਆਂ, ਜੋ ਇਤਿਹਾਸ ਆ ਸਾਡਾ, ਇਹ ਲੋਕ ਕਹਿੰਦੇ ਜੀ ਕੇਜਰੀਵਾਲ ਬਣਾਉਣਾ ਜੀ, ਸਾਨੂੰ ਤਾਂ ਕੇਜਰੀਵਾਲ ਹੀ ਚਾਹੀਦਾ, ਬਾਕੀ ਸਾਰੀ ਦੁਨੀਆ ਜਿਸ ਮਰਜ਼ੀ ਖੂਹ ਚ ਪਵੇ। ਸਿੱਖ ਕੌਮ ਦਾ ਸੰਕਟ ਕੀ ਆ, ਕੋਈ ਮਤਲਬ ਨਹੀਂ। ਸਿੱਖ ਕਿੱਥੇ ਘਿਰੇ ਹੋਏ ਨੇ, ਕਿਵੇਂ ਘਿਰੇ ਹੋਏ ਨੇ, ਸਿੱਖਾਂ ਦੀ ਹੋਂਦ ਹਸਤੀ ਨੂੰ ਕੀ ਖਤਰਾ, ਕੋਈ ਮਤਲਬ ਨਹੀਂ। ਸਿੱਖ ਕੌਮ ਦਾ ਦੁਸ਼ਮਣ ਕਿਵੇਂ ਆ, ਸਿੱਖ ਇਤਿਹਾਸ ਨੂੰ, ਸਿੱਖ ਫਲਸਫੇ ਨੂੰ, ਸਿੱਖ ਸਰੂਪ ਨੂੰ, ਸਿੱਖ ਸਿਧਾਂਤ ਨੂੰ ਕੀ ਖਤਰਾ, ਕੋਈ ਮਤਲਬ ਨਹੀਂ। ਪੰਥ ਤੇ ਪੰਜਾਬ ਲਈ ਅਸਲੀ ਲੜਾਈ ਕੌਣ ਲੜ ਰਿਹਾ, ਕੌਣ ਆ ਉਹ ਬੰਦੇ ਜਿਨ੍ਹਾਂ ਨੇ ਸੀਸ ਤਲੀ ਤੇ ਧਰ ਕੇ ਪੰਜਾਬ ਤੇ ਪੰਥ ਲਈ ਆਪਦੀਆਂ ਜਿਹੜੀਆਂ ਨੇਗੀਆਂ ਜਵਾਨੀਆਂ ਲੇਖੇ ਲਾਈਆਂ, ਕੋਈ ਮਤਲਬ ਨਹੀਂ। ਭੁੱਲਰ ਸਾਹਿਬ ਦੇ ਦੁਆਲੇ ਤਾਂ ਬਹੁਤ ਬੜੀ ਬੇਹਯਾਈ ਵਾਲੇ ਲੋਕ ਉਹਨਾਂ ਦੇ ਖਿਲਾਫ ਬੋਲਦੇ ਆ ਤੇ ਇਹ ਕਹਿੰਦੇ ਨੇ ਕਿ ਜੀ ਅਸੀਂ ਬਸ ਹੁਣ ਬੜੇ ਬੱਬਰ ਸ਼ੇਰ, ਅਸੀਂ ਕਾਂਗਰਸ ਨੂੰ ਤੇ ਬਾਦਲਕਿਆਂ ਨੂੰ ਹਰਾਉਣ ਜਾ ਰਹੇ ਹਾਂ ਤੇ ਜਿਹੜਾ ਵੀ ਬੰਦਾ ਸਾਡੇ ਰਾਹ ਚ ਆਊਗਾ ਅਸੀਂ ਉਹਨੂੰ ਦਰੜ ਦੇਵਾਂਗੇ। ਭਾਈ ਤੁਹਾਡੇ ਰਾਹ ਚ ਕੋਈ ਨਹੀਂ ਆਉਂਦਾ, ਪਰ ਜਾਇਜ਼ ਮਸਲਾ ਜੇ ਤੁਸੀਂ ਅੱਜ ਤੁਹਾਡੇ ਕੋਲੇ ਤਾਕਤ ਕੋਈ ਨਹੀਂ, ਅੱਜ ਬੁੱਲ ਤੋਂ ਬੁੱਲ ਨਹੀਂ ਚੱਕਣ ਦਿੰਦੇ,
ਅੱਜ ਡਿਕਟੇਟਰਸ਼ਿਪ ਵਾਂਗੂ ਪੈਨੇ ਟੁੱਟ ਟੁੱਟ ਕੇ, ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜੇ ਤੁਹਾਡੇ ਕੋਲੇ ਤਾਕਤ ਆ ਗਈ ਫਿਰ ਤਾਂ ਕੰਮ ਜਿਹੜਾ ਹੈਗਾ ਬਹੁਤ ਜ਼ਿਆਦਾ ਔਖਾ ਹੋ ਜੂ। ਸੋ ਇਸ ਮੌਕੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੇਡਰ ਵਾ, ਉਹਨੂੰ ਇਹ ਗੱਲ ਸਮਝਣੀ ਪਊਗੀ, ਜਿਹੜੇ ਉਹਨਾਂ ਦੇ ਵੱਡੇ ਲੀਡਰ ਨੇ ਉਹਨਾਂ ਨੂੰ ਸਮਝਾਉਣੀ ਪਊਗੀ ਕੇਡਰ ਨੂੰ ਕਿ ਭਾਈ ਜਿਹੜੇ ਸਿੱਖ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਦਾ ਮਸਲਾ ਉਠਾ ਰਹੇ ਨੇ ਜਾਂ ਜਿਹੜਾ ਚ ਨਜ਼ਰਬੰਦ ਸਿੱਖਾਂ ਦਾ ਮਸਲਾ ਉਠਾ ਰਹੇ ਨੇ, ਇਹ ਕੋਈ ਮਿਥ ਕੇ ਕਿਸੇ ਲਾਲਾ ਕੇਜਰੀਵਾਲ ਨੂੰ ਜਾਂ ਭਗਵੰਤ ਮਾਨ ਨੂੰ ਉਹਦੀਆਂ ਵੋਟਾਂ ਖਰਾਬ ਕਰਨ ਨੂੰ ਬਿਲਕੁਲ ਨਹੀਂ ਹੈ। ਇਹ ਤਾਂ ਕੇਜਰੀਵਾਲ ਦੀ ਗਲਤੀ ਹੈ ਕਿ ਉਹਨੇ ਮਸਲਾ ਜਿਹੜਾ ਸੀ ਪਹਿਲਾਂ ਹੱਲ ਕਰਨਾ ਸੀ, ਜਦੋਂ ਦਸੰਬਰ ਦੇ ਵਿੱਚ ਵੋਟਾਂ ਦੀ ਹਜੇ 22-23 ਨਹੀਂ ਸੀ, ਪਰ ਉਦੋਂ ਤਾਂ ਉਹਨੇ ਗੱਲ ਨਾ ਸੁਣੀ। ਹੁਣ ਤੇ ਜਦੋਂ ਸਿੱਖਾਂ ਦੇ ਕੋਲੇ ਇਹ ਤੱਥ ਹੱਥ ਵਿੱਚ ਵਾ ਕਿ ਉਹਨੇ 4 ਵਾਰ ਪਹਿਲਾਂ ਇਹ ਕਾਗਜ਼ ਰੱਦ ਕੀਤੇ ਹੋਏ ਨੇ, ਤਾਂ ਸਿੱਖ ਜਿਹੜੇ ਆ ਬਿਲਕੁਲ ਸਹੀ ਆਵਾਜ਼ ਉਠਾ ਰਹੇ ਆ। ਪਰ ਜਿਹੜਾ ਸੀਨੀਅਰ ਲੀਡਰਸ਼ਿਪ ਦੀ ਜੇ ਗੱਲ ਕਰੀਏ, ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿਹੜੇ ਕੀ ਬਣ ਰਿਹਾ, ਕਿਵੇਂ ਹੋਣਾ। ਉਹ ਸਭ ਤੋਂ ਸੀਨੀਅਰ ਤਾਂ ਭਗਵੰਤ ਮਾਨ ਹੀ ਆ ਨਾ ਜੀ। ਭਗਵੰਤ ਮਾਨ ਪਿੱਛੇ ਦੇ ਕਰੀ ਆ ਵੀ ਜੀ LG ਕੋਲੇ ਫਾਈਲ ਆ, ਫਿਰ ਕਹਿੰਦੇ ਜੀ ਨਹੀਂ ਉਹ ਤਾਂ ਅੰਡਰ ਪ੍ਰੋਸੈਸ ਆ। ਅੱਜ ਜਿਹੜੀ ਉਹ ਗਗਨ ਮਾਨ ਆ ਕੁੜੀ ਇਹਨਾਂ ਦੀ ਲੀਡਰ, ਉਹਦੀ ਸਾਡੇ TV 84 ਦੀ ਟੀਮ ਨਾਲ ਜਦੋਂ ਗੱਲਬਾਤ ਹੋਈ ਆ, ਉਹਨੇ ਨਵੀਆਂ ਹੀ ਗੱਲਾਂ ਸੁਣਾਤੀਆਂ। ਤੇ ਉੱਥੇ ਸਾਡੇ ਜਿਹੜੇ ਸਾਡੇ TV 84 ਨਾਲ ਸੰਬੰਧਿਤ ਟੀਮ ਦੇ ਸਾਡੇ ਪੱਤਰਕਾਰ ਵੀਰ ਸੀਗੇ, ਉਹਦੇ ਨਾਲ ਜਿਸ ਤਰੀਕੇ ਨਾਲ ਬਦਕਲਾਮੀ ਕੀਤੀ ਗਈ ਆ, ਉਹ ਵੀਡੀਓ ਜਿਹਨੇ ਵੀ ਦੇਖੀ ਆ ਉਹਨੇ ਇਹੀ ਮੱਥੇ ਤੇ ਹੱਥ ਮਾਰਿਆ ਵੀ ਸਿੱਖਾਂ ਦੇ ਘਰੇ ਜੰਮੇ ਆ, ਪੰਜਾਬ ਦੇ ਪੁੱਤ ਨੇ, ਔਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਹੀ ਨਹੀਂ ਹੈ। ਇਹ ਲੋਕ ਕਿਸ ਤਰੀਕੇ ਨਾਲ ਜਿਹੜੀ ਇੱਕ ਸੱਚੀ ਤੇ ਸੁੱਚੀ ਗੱਲ ਨੂੰ ਦੱਬਣਾ ਚਾਹੁੰਦੇ ਆ, ਦਬਾਉਣਾ ਚਾਹੁੰਦੇ ਆ। ਇਹ ਕੰਮ ਤਾਂ ਫਿਰ ਬੇਅੰਤਾ ਬੁੱਚੜ ਵੀ ਕਰਦਾ ਹੁੰਦਾ ਸੀ ਕਿ ਕਿਸੇ ਸਿੱਖ ਨੂੰ ਮੈਂ ਉੱਚੀ ਨਹੀਂ ਬੋਲਣ ਦੇਣਾ, ਸਿੱਖ ਮਸਲਿਆਂ ਦੀ ਮੈਂ ਗੱਲ ਨਹੀਂ ਕਰਨ ਦੇਣੀ, ਦਰੜ ਦਿਓ, ਮਾਰ ਦਿਓ। ਉਦੋਂ KPS ਗੱਲ ਨੂੰ ਲਾ ਕੇ ਜਿਸ ਤਰੀਕੇ ਨਾਲ ਬੇਅੰਤੇ ਬੁੱਚੜ ਨੇ ਘਾਣ ਕੀਤਾ, ਉਹ ਸਾਰਾ ਕੁਝ ਸਾਡੇ ਅੱਖਾਂ ਦੇ ਸਾਹਮਣੇ ਵਾਪਰਿਆ। ਔਰ ਬਿਲਕੁਲ ਆਹੀ ਸੋਚ ਉਦੋਂ ਕਾਂਗਰਸੀਆਂ ਦੀ ਹੁੰਦੀ ਸੀ, ਬੇਅੰਤ ਸਿੰਘ ਵਰਗਿਆਂ ਦੀ, ਜਦੋਂ ਬੇਅੰਤੇ ਬੁੱਚੜ ਦਾ ਤੇ KPS ਗੱਲ ਦਾ ਪਹਿਰਾ ਸੀ। ਤੋਂ ਇਸ ਤਰੀਕੇ ਦੀ ਪੰਜਾਬ ਨੇ ਕਦੇ, ਇਹ ਉਹਦੇ ਨਾਲੋਂ ਵੱਡੇ ਤਾਂ ਹੋ ਨਹੀਂ ਸਕਦੇ ਬੇਅੰਤ ਸਿੰਘ ਨਾਲੋਂ, ਬੇਅੰਤੇ ਬੁੱਚੜ ਨਾਲੋਂ, KPS ਗੱਲ ਨਾਲੋਂ ਤਾਂ ਵੱਡੇ ਬੁੱਚੜ ਨਹੀਂ ਹੋ ਸਕਦੇ ਨਾ। ਤੇ ਇੱਥੇ ਜ਼ਕਰੀਏ ਵਰਗੇ, ਫਰਾਕਸ਼ੀਅਰ ਵਰਗੇ ਦੇਖੇ ਹੋਏ ਨੇ ਪੰਜਾਬ ਨੇ, ਮੱਸੇ ਰੰਗੜ ਵਰਗੇ ਦੇਖੇ ਹੋਏ ਨੇ। तो जी डिक्टेटरशिप वाली बिरती नाल पंजाब नूं दबा के चुप करवाना चाहुंदे आ, ये बहुत खतरनाक है। मैं अज इत्थे प्रोग्राम दे विच एक अजीत अखबार की खबर जिहड़ी आ वो पाठकां नाल सांझी करनी चाहुंदा है। अज इत्थे वो खबर जिहड़ी आ काफ़ी चर्चा च आ ते उहदे विच तत्थ मैं सिर्फ इस करके कि कहा जा सकता कि जी ये तो है ही सिख संघर्ष नाल संबंधित ने बंदे, इन्होंने तो वही गल करनी है। पर अजीत अखबार बारे आपां नूं सारिआं नूं पता कित्थे क खड़ा है ते अज इंडियन एक्सप्रैस समेत सारे अखबारां ने खबरां लाइयां ने। तो प्रोफैसर दविंदरपाल सिंह भुल्लर ते होर सारा जिहड़ा मामला वो समझण लई असीं अजीत अखबार की खबर पढ़ रहे हैं कि प्रोफैसर दविंदरपाल सिंह भुल्लर जिन्हां दी रिहाई वड्डा सियासी मुद्दा बनी हुई है दे केस नूं लैके अजीत वल्लों कीती गई पड़ताल दौरान कई दिलचस्प पक्ष सामने आए ने। भारत सरकार जिस वल्लों श्री गुरु नानक देव जी के 550 प्रकाश पुरब के उत्ते 11 अक्तूबर 2019 नूं प्रोफैसर भुल्लर समेत 8 सिख कैदियों की मुआफी दे सजा मुआफी दे हुक्म जारी किए गए सन ते भाई बलवंत सिंह राजोआणा की मौत की सजा उम्र कैद विच तब्दील करन दा नोटिफिकेशन जारी करदिआं भारत सरकार ने नोटिफिकेशन जारी कर दिता गया ते भारत सरकार ने संबंधित सरकारां नूं रिहाई लई अग्गों कार्रवाई करन लई कहा सी। जिहड़े कैदी जिहड़े सूबे दे अधीन सी उन्हां ने उन्दियां रिहाइयां करनियां सी। तो जिहड़ा आ झूठ बोलदे ने कि जी केजरीवाल का कोई मतलब ही नहीं, किड्डा गपौड़ा छड्डण लगे रहे और कई बाहरले मुल्कां दे विच इन्हां दे मगर ला के लाई लगे भी जवड़ियां मारी जाते हैं। केजरीवाल ने ही प्रोफैसर भुल्लर की रिहाई करनी है क्योंकि प्रोफैसर भुल्लर जिहड़े ने वो दिल्ली सरकार के कैदी ने, वो भारत सरकार के कैदी थोड़ी आ, मोदी के अधीन थोड़ी आ, वो दिल्ली दे विच मुख मंत्री जिहड़ा है दिल्ली की जिहड़ी लोकल सरकार आ उहदे अधीन ने। सो ये नोटिफिकेशन जारी करदिआं संबंधित सरकार नूं रिहाई लई अग्गों कार्रवाई करन लई कहा सी। पर प्रोफैसर भुल्लर की रिहाई के हुक्मां नूं नवंबर
2019 ਦੌਰਾਨ ਹੀ ਕਾਂਗਰਸੀ ਆਗੂ ਮਨਿੰਦਰਜੀਤ ਸਿੰਘ ਬਿੱਟਾ ਵੱਲੋਂ ਅਦਾਲਤ ਵਿੱਚ ਚੁਣੌਤੀ ਦੇਣ ਕਾਰਨ ਹੁਣ ਦੇਖੋ 11 ਅਕਤੂਬਰ 2019 ਤੋਂ ਲੈ ਕੇ ਨਵੰਬਰ 2019 ਤੱਕ, ਅਕਤੂਬਰ ਤੇ ਨਵੰਬਰ, ਇਹ ਜਿਹੜੇ ਵਿਚਾਲੇ 15 20 30 35 ਦਿਨ ਸੀ, ਮਿੰਟੋ ਮਿੰਟ ਮਾਰਨਾ ਚਾਹੀਦਾ ਸੀਗਾ ਜੀ ਇਹਨੂੰ, ਕੇਜਰੀਵਾਲ ਨੂੰ, ਕਿ ਦੇਖੋ ਜੀ ਭਾਰਤ ਸਰਕਾਰ ਨੇ ਜੇ ਕਿਹਾ ਤੇ ਆਪਾਂ ਮਿੰਟੋ ਮਿੰਟੀ ਬੰਦੇ ਛੱਡ ਰਹੇ ਆ। ਪਰ ਪਤਾ ਨਹੀਂ ਕਿ ਬਿੱਲੀ ਛਿੱਕ ਗਈ, ਉਦੋਂ ਆਰਾਮ ਨਾਲ ਦੜ ਕੇ ਬੈਠਾ ਰਿਹਾ, ਤੇ ਜਦੋਂ ਤੱਕ ਬਿੱਟੇ ਨੇ ਉੱਤੇ ਕੇਸ ਨਹੀਂ ਕਰ ਦਿੱਤਾ, ਪਟੀਸ਼ਨ ਉਹਦੀ ਹੋ ਨਹੀਂ ਗਈ, ਉਹਨਾਂ ਟਾਈਮ ਇਹ ਕੋਈ ਕਾਰਵਾਈ ਨਹੀਂ ਹੋਈ। ਇਹ ਕੇਜਰੀਵਾਲ ਦਾ ਜਿਹੜਾ ਹੈਗਾ ਦੋਸ਼ ਨਹੀਂ ਬਣਦਾ। ਤੇ ਫਿਰ ਮਨਿੰਦਰਜੀਤ ਸਿੰਘ ਬਿੱਟੇ ਨੇ ਜਦੋਂ ਚੁਣੌਤੀ ਦੇਤੀ, ਅਦਾਲਤ ਨੇ ਇਸ ਕੇਸ ਵਿੱਚ ਸਟੇਟਸ ਕੋ, ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਜਾਰੀ ਕਰਤੇ। ਹੁਣ ਇਸ ਨੁਕਤੇ ਨੂੰ ਸਮਝਣ ਦੀ ਲੋੜ ਆ, ਜਿਹੜੇ ਕੇਜਰੀਵਾਲ ਦੀ ਸੈਨਾ, ਇਹਦੇ ਕੋਲ ਇਹ ਗੱਲ ਦਾ ਜਵਾਬ ਤਾਂ ਹੈ ਨਹੀਂ, ਐਵੇਂ ਕੰਨਾਂ 'ਚ ਟੱਕਰਾਂ ਮਾਰਦੇ ਫਿਰਦੇ ਆ ਵੀ ਜਦੋਂ ਅਦਾਲਤ ਨੇ ਸਟੇਟਸ ਕੋ, ਸਥਿਤੀ ਜਿਉਂ ਦੀ ਤਿਉਂ ਬਣਾਈ ਰੱਖਣ ਦੇ ਹੁਕਮ ਦੇ ਦਿੱਤੇ। ਪਰ ਦਿਲਚਸਪ ਗੱਲ ਇਹ ਸੀ ਕਿ ਦਸੰਬਰ 2020 ਦੌਰਾਨ ਦਿੱਲੀ ਦੇ ਗ੍ਰਹਿ ਤੇ ਜੇਲ੍ਹ ਮੰਤਰੀ ਸ਼੍ਰੀ ਸਤਿੰਦਰ ਜੈਨ ਦੀ ਅਗਵਾਈ 'ਚ ਬਣੇ ਬੋਰਡ ਵੱਲੋਂ ਭੁੱਲਰ ਦੀ ਰਿਹਾਈ ਦਾ ਕੇਸ ਦਸੰਬਰ 2020 ਨੂੰ ਰੱਦ ਕਰ ਦਿੱਤਾ ਗਿਆ। ਹਾਲਾਂਕਿ ਇਸ ਲਈ ਪੰਜਾਬ ਪੁਲਿਸ ਨੇ ਰਿਹਾਈ ਹੁਕਮ ਦਾ ਵਿਰੋਧ ਨਹੀਂ ਸੀ ਕੀਤਾ। ਹੁਣ ਪੰਜਾਬ ਸਰਕਾਰ ਆ ਜਿਹੜੀ, ਪੰਜਾਬ ਪੁਲਿਸ ਆ, ਉਹਨੇ ਬਿਨਾਂ ਵਿਰੋਧ ਕੀਤਾ ਤੇ ਕੇਂਦਰ ਸਰਕਾਰ ਕਹਿੰਦੀ ਆ ਛੇਤੀ ਛੱਡੋ, ਨੋਟੀਫਿਕੇਸ਼ਨ ਕਰ ਦਿੱਤਾ ਹੋਇਆ। ਤੇ ਅਦਾਲਤ ਆ ਜਿਹੜੀ, ਉਹ ਚਲੋ ਉੱਥੇ ਸਟੇਟਸ ਕੋ ਬਣਿਆ ਸੀ, ਜਿੱਦਣ ਵੀ ਉਹ ਰੌਲਾ ਨਿਬੜਦਾ ਪਟੀਸ਼ਨ ਰੱਦ ਹੁੰਦੀ, ਜਿਵੇਂ ਕਿ ਬਾਅਦ ਚ ਦਸੰਬਰ 2021 ਚ ਪਿਛਲੇ ਹੋਈ, ਪਿਛਲੇ ਮਹੀਨੇ, ਤਾਂ ਉਦੋਂ ਤੱਕ ਜੇ ਕੇਜਰੀਵਾਲ ਸਰਕਾਰ ਕੋਈ ਕਾਰਵਾਈ ਨਾ ਕਰਦੀ ਉਹਦੇ ਉੱਤੇ ਤਾਂ ਕੀ ਹੋ ਜਾਂਦਾ। ਪਰ ਨਹੀਂ, ਕੰਡੈਮਡ ਆਫ ਕੋਰਟ ਵਾਂਗੂ ਜਿਹੜਾ ਕੀਤਾ ਤੇ ਉੱਥੇ ਉਹਦੇ ਖਿਲਾਫ ਰਿਪੋਰਟਾਂ ਦਿੱਤੀਆਂ, ਜਦੋਂ ਕਿ ਨਾ ਦਿੱਲੀ ਦੀ ਗਵਰਨਮੈਂਟ ਚਾਹੁੰਦੀ ਆ, ਮੋਦੀ ਸਰਕਾਰ ਚਾਹੁੰਦੀ ਆ ਵੀ ਇਹਨੂੰ ਅੰਦਰ ਰੱਖੋ ਭੁੱਲਰ ਨੂੰ, ਨਾ ਇਹ, ਤੇ ਹੁਣ ਤਾਂ ਸੁਪਰੀਮ ਕੋਰਟ ਵੀ ਨਹੀਂ ਚਾਹੁੰਦੀ। ਤਾਂ ਸੁਪਰੀਮ ਕੋਰਟ ਨੇ ਵੀ ਕਹਿਤਾ ਵੀ ਉਹਨੂੰ ਰਿਹਾ ਕਰੋ ਭੁੱਲਰ ਸਾਹਿਬ ਨੂੰ। ਤੇ ਕੇਜਰੀਵਾਲ ਜਿਹੜੇ ਨੇਗੇ ਉਹ ਫਾਨਾ ਵੀ ਫਸਾਈ ਰੱਖਣ, ਤੇ ਪੰਜਾਬ ਦੇ ਆਹ ਜਿਹੜੇ ਆਮ ਆਦਮੀ ਪਾਰਟੀ ਵਾਲੇ ਆ ਇਹ ਕਹਿੰਦੇ ਜੀ ਗੱਲ ਹੀ ਨਾ ਕਰੋ। ਅੱਗੇ ਅਜੀਤ ਅਖਬਾਰ 'ਚ ਲਿਖਿਆ ਕਿ ਦਿਲਚਸਪ ਗੱਲ ਇਹ ਹੈ ਕਿ ਦਿੱਲੀ ਪ੍ਰਸ਼ਾਸਨ ਨੇ ਪਹਿਲਾਂ ਜਿਵੇਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਦੇ ਹੁਕਮ ਆਪਣੇ ਪੱਧਰ ਤੇ ਰੱਦ ਕਰਨ ਦੀ ਕਾਰਵਾਈ 1 ਸਾਲ ਤੋਂ ਵੱਧ ਗੁਪਤ ਰੱਖੀ, 1 ਸਾਲ ਤੋਂ ਵੱਧ ਗੁਪਤ ਰੱਖੀ। ਕੇਜਰੀਵਾਲ ਦੀ ਫੌਜ ਨੂੰ ਇਹ ਗੱਲ ਸਮਝਣੀ ਚਾਹੀਦੀ ਆ ਕਿ 1 ਸਾਲ ਇਹਨੇ ਗੁਪਤ ਰੱਖੀ 2020 ਤੋਂ 2021 ਤੱਕ। ਤੇ ਇਸ ਸੰਬੰਧੀ ਜਾਣਕਾਰੀ ਭੁੱਲਰ ਅਤੇ ਉਹਨਾਂ ਦੇ ਵਕੀਲਾਂ ਨੂੰ ਜਨਵਰੀ 2022 ਚ ਮਿਲੀ, ਹੁਣ ਮਿਲੀ ਹੈ, ਇਸ ਮਹੀਨੇ ਅੱਜ ਦਾ ਚੱਲ ਰਿਹਾ 2 ਹਫ਼ਤੇ ਪਹਿਲਾਂ ਮਿਲੀ। ਹੁਣ ਉਸੇ ਤਰ੍ਹਾਂ ਦਿੱਲੀ ਪ੍ਰਸ਼ਾਸਨ ਅਦਾਲਤੀ ਹੁਕਮਾਂ ਤੋਂ ਬਾਅਦ ਰਿਹਾਈ ਸੰਬੰਧੀ ਕਾਰਵਾਈ ਕਿਸੇ ਤਰ੍ਹਾਂ ਦੀ ਜਾਣਕਾਰੀ ਨਹੀਂ ਦੇ ਰਿਹਾ। ਇਸ ਮੌਕੇ ਕੇਜਰੀਵਾਲ ਸਰਕਾਰ ਇੱਕ ਵੀ ਗੱਲ ਦੱਸਣ ਨੂੰ ਤਿਆਰ ਨਹੀਂ, ਚਾਹੇ ਉਹ ਭਗਵੰਤ ਮਾਨ ਆ, ਚਾਹੇ ਗਗਨ ਮਾਨ ਆ, ਚਾਹੇ ਕੋਈ ਹੋਰ ਮਾਨ ਆ, ਕੋਈ ਤਾਂ ਦੱਸੋ ਵੀ ਤੁਸੀਂ ਕਰ ਕੀ ਰਹੇ ਹੋ। ਹਾਂਜੀ, ਬੁਣ ਤੋਂ ਬੁਣ ਚੱਕਣ ਨੂੰ ਤਿਆਰ ਨਹੀਂ। ਅਰਵਿੰਦ ਕੇਜਰੀਵਾਲ ਹੀ ਰੱਬ ਬਣਿਆ ਫਿਰਦਾ। ਤੇ ਜਿਹੜਾ ਪਹਿਲਾਂ ਉਹਨਾਂ ਨੇ ਗੁਪਤ ਰੱਖਿਆ ਸੋ ਰੱਖਿਆ, ਉਸ ਗੱਲ ਦੇ ਲਈ ਤਾਂ ਦੋਸ਼ੀਆਂ ਵਾਲੇ ਕਟਹਿਰੇ 'ਚ ਹੈਗੇ ਹੀ ਆ, ਪਰ ਜਿਹਨੇ ਪਹਿਲਾਂ 4 ਵਾਰੀ ਰੱਦ ਕੀਤੀ ਅਸੀਂ ਉਹ ਤੇ 5ਵੀਂ ਵਾਰ ਯਕੀਨ ਕਿਵੇਂ ਕਰ ਲਈਏ। ਉਹ ਇਹ ਜਿਹੜੀ ਗੱਲ ਆ ਕਿ ਅਜੀਤ ਅਖਬਾਰ ਨੇ ਵੀ ਲਿਖਿਆ ਕਿ ਉਹ ਅੱਜ ਵੀ ਕੋਈ ਜਾਣਕਾਰੀ ਨਹੀਂ ਦੇ ਰਹੇ, ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਉਹਨਾਂ ਦੇ ਗ੍ਰਹਿ ਮੰਤਰੀ ਇਸ ਮੁੱਦੇ ਤੇ ਚੁੱਪੀ ਬਣਾਈ ਬੈਠੇ ਨੇ। ਦਿਲਚਸਪ ਗੱਲ ਇਹ ਹੈ ਕਿ ਪ੍ਰੋਫੈਸਰ ਭੁੱਲਰ ਮਗਰਲੇ 26 ਸਾਲ ਤੋਂ ਲਗਾਤਾਰ ਜੇਲ੍ਹ 'ਚ ਨੇ। ਉਹਨਾਂ ਦੇ ਵਕੀਲ ਸਰਦਾਰ ਮੰਝਪੁਰ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਨੂੰ ਅਦਾਲਤੀ ਰੋਕਾਂ ਖਤਮ ਹੋਣ ਤੋਂ ਬਾਅਦ ਪ੍ਰੋਫੈਸਰ ਭੁੱਲਰ ਨੂੰ ਪੱਕੀ ਪੈਰੋਲ ਦੇਣ ਸੰਬੰਧੀ ਵੀ ਲਿਖਿਆ ਗਿਆ ਸੀ, ਪਰ ਦਿੱਲੀ ਪ੍ਰਸ਼ਾਸਨ ਵੱਲੋਂ ਇਸ ਸੰਬੰਧੀ ਅਜੇ ਕੋਈ ਫੈਸਲਾ ਨਹੀਂ ਲਿਆ ਗਿਆ। ਕਾਬਲੇ ਗੌਰ ਹੈ ਕਿ ਕੇਂਦਰ ਵਿਚਲੀ ਭਾਜਪਾ ਸਰਕਾਰ, ਜਿਹਨੇ ਅਕਤੂਬਰ 2019 ਦੌਰਾਨ ਸਿੱਖ ਕੈਦੀਆਂ ਦੀ ਰਿਹਾਈ ਦੇ ਹੁਕਮਾਂ ਕਾਰਨ ਕਾਫੀ ਵਾਹ-ਵਾਹ ਖੱਟੀ ਸੀ, ਦੇ ਹੁਕਮ ਦੇ ਬਾਵਜੂਦ ਪ੍ਰੋਫੈਸਰ ਭੁੱਲਰ ਤੇ ਭਾਈ ਗੁਰਦੀਪ ਸਿੰਘ ਖੈੜਾ ਕਰਨਾਟਕ ਜੇਲ੍ਹ 'ਚ ਅਜੇ ਤੱਕ ਜੇਲ੍ਹ 'ਚ ਬੰਦ ਨੇ, ਤੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਸਜ਼ਾ ਨੂੰ ਵੀ ਫਾਂਸੀ ਤੋਂ ਉਮਰ ਕੈਦ 'ਚ ਤਬਦੀਲ ਕਰਨ ਸੰਬੰਧੀ ਅਮਲ ਨਹੀਂ ਹੋ ਸਕਿਆ। ਸੋ ਜਿਹੜਾ ਸਾਡੀ ਕੌਮ ਨੂੰ ਅਖਬਾਰਾਂ ਦੇ ਵਿੱਚ, ਮੀਡੀਆ 'ਚ ਤਾਂ ਬੀਜੇਪੀ ਨੇ ਬੱਲੇ ਬੱਲੇ ਕਰਾ ਲਈ ਕਿ ਲਓ ਜੀ ਚੱਕ ਤੇ ਫੱਟੇ, ਦੇਖੋ ਜੀ 8 ਕੈਦੀ ਛੱਡੇ ਜਾ ਰਹੇ ਆ, ਆਹ ਦੇਖੋ ਜੀ ਭਾਈ ਰਾਜੋਆਣੇ ਦੀ ਜਿਹੜੀ ਆ ਉਮਰ ਕੈਦ 'ਚ ਕਰਤੀ। ਪਰ ਨਾ ਤਾਂ ਸਾਨੂੰ ਗੁਰਦੀਪ ਸਿੰਘ ਖੈੜਾ ਘਰੇ ਆਇਆ ਦਿਖਿਆ, ਨਾ ਸਾਡਾ ਭੁੱਲਰ ਭਰਾ ਸਾਡਾ ਘਰੇ ਆਇਆ ਦਿਖਿਆ, ਨਾ ਰਾਜੋਆਣੇ ਭਰਾ ਦੀ ਸਾਡੇ ਦੀ ਜਿਹੜੀ ਆ ਉਹ ਕੋਈ ਕਾਰਵਾਈ ਸਿਰੇ ਚੜੀ ਆ,
ਜਦੋਂ ਸਿੱਖਾਂ ਨੂੰ ਤੁਸੀਂ ਮੀਡੀਆ ਦੇ ਵਿੱਚ ਲੋਕਾਂ ਸਾਹਮਣੇ ਤਾਂ ਬਣਾਤਾ ਵੀ ਅਸੀਂ ਇਹਨਾਂ ਦਾ ਕੰਮ ਕਰਤਾ ਜੀ, ਹੋਰ ਕੀ ਕਰ ਦਈਏ ਜੀ, ਦੇਖੋ ਜੀ ਕਮਾਲ ਕਰਤੀ। ਹੁਣ ਉਹਦੇ ਚ ਰੋੜੇ ਟਕਾਉਣ ਨੂੰ ਤੁਸੀਂ ਅੱਡ ਅੱਡ ਬੰਦੇ ਲੱਭੇ ਨੇ, ਕਦੇ ਤੁਸੀਂ ਬਿੱਟਾ ਖੜਾ ਕਰ ਲੈਂਦੇ ਹੋ, ਕਦੇ ਕੇਜਰੀਵਾਲ, ਕਦੇ ਸਤਿੰਦਰ ਜੈਨ। ਤਾਂ ਸਾਡੇ ਲਈ ਤਾਂ ਸਾਰਾ ਮੁਲਕ, ਸਾਰਾ ਸਿਸਟਮ ਇਕਜੁੱਟ ਹੋ ਕੇ ਸਿੱਖ ਹਿੱਤਾਂ ਦੇ ਖਿਲਾਫ ਭੁਗਤ ਰਿਹਾ। ਜਿਵੇਂ 1984 ਮੌਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਵੀ ਸਿੱਖ ਦੀ ਪੱਗ ਲਾਉਣ ਨੂੰ ਸਾਰੇ ਮੁਲਕ ਦਾ ਹਿੰਦੂ ਇੱਕ ਪਲੇਟਫਾਰਮ ਤੇ ਇਕੱਠਾ ਹੋਇਆ ਖੜਾ। ਤਾਂ ਉਦੋਂ ਤਾਂ ਗੱਲ ਉਹ ਸੀ, ਤੇ ਅੱਜ ਤਾਂ ਸਾਡੀ ਕੌਮ ਦੇ ਆਪਦੇ ਬੰਦੇ ਕੇਜਰੀਵਾਲ ਜਿੰਦਾਬਾਦ ਕਰਕੇ ਸਿੱਖ ਹਿੱਤਾਂ ਦੇ ਖਿਲਾਫ ਡਟ ਗਏ। ਕਹਿੰਦੇ ਜੀ ਭੁੱਲਰ ਦੀ ਗੱਲ ਛੱਡੋ ਕਿ ਤੁਸੀਂ ਤਾਂ ਜੀ ਕਹਿੰਦੇ ਉਹ ਲਿਆਉਣੇ ਆ ਬਾਦਲ ਕੇ ਤਾਂ ਆਪਦੀ ਜਾਨ ਲਕਾਉਂਦੇ ਫਿਰਦੇ ਆ। ਤਾਂ ਸਾਰੀ ਤਾਂ ਪਾਰਟੀ ਬੀਜੇਪੀ ਦੀ ਚਲੀ ਗਈ, ਤੇ ਕਾਂਗਰਸ ਦਾ ਉਦੋਂ ਬੁਰਾ ਹਾਲ ਆ। ਇਹਨਾਂ ਨੇ ਬੇਅਦਬੀ ਅਤੇ ਨਸ਼ੇ ਦੇ ਮਾਮਲੇ ਤੇ ਆਪਾਂ ਦੇਖਿਆ ਹੀ ਆ, ਕਦੇ ਸੁਖਬੀਰ ਸਿੰਘ ਬਾਦਲ ਕਰਦਾ ਫਿਰਦਾ ਬਈ ਜੇ ਅਸੀਂ ਬੇਅਦਬੀ ਕਰਾਈ ਹੋਵੇ ਸਾਡਾ ਕੱਖ ਨਾ ਰਵੇ, ਜਿਹਨੇ ਬੇਅਦਬੀ ਕਰਾਈ ਉਹਦਾ ਕੱਖ, ਜਿਹਨੇ ਸਿਆਸਤ ਕੀਤੀ ਪਤਾ ਨਹੀਂ ਕੀ ਕੁਝ ਕਰਦਾ ਫਿਰਦਾ। ਉਹਨਾਂ ਦੇ ਪੱਬ ਨਹੀਂ ਲੱਗ ਰਹੇ, ਪੰਜਾਬ ਦੇ ਵਿੱਚ ਖਤਮ ਹੋ ਗਏ ਆ। ਦੂਜਾ ਕਾਂਗਰਸ ਵਾਲੇ ਆ, ਉਹਨਾਂ ਨੇ 5 ਸਾਲ ਜੋ ਕੁਝ ਕੀਤਾ ਬੇਅਦਬੀ ਦੇ ਮਸਲੇ ਤੇ ਉਹ ਸਾਰਿਆਂ ਦੇ ਸਾਹਮਣੇ, ਇਸ ਕਰਕੇ ਲੋਕਾਂ ਵਿੱਚ ਉਹਨਾਂ ਦਾ ਵੀ ਕੋਈ ਯਕੀਨ ਨਹੀਂ। ਲੋਕ ਨਾ ਬਾਦਲ ਕਿਆਂ ਨੂੰ ਵੋਟ ਪਾ ਕੇ ਰਾਜੀ ਆ, ਨਾ ਕਾਂਗਰਸ ਨੂੰ ਵੋਟ ਪਾ ਕੇ ਰਾਜੀ ਆ। ਤੇ ਬੀਜੇਪੀ ਨੇ ਆਮ ਆਦਮੀ ਪਾਰਟੀ ਪੋਸ ਕੇ ਮੂਹਰੇ ਕੀਤੀ ਹੋਈ ਆ ਵੀ ਬੀਜੇਪੀ ਨੂੰ ਤੁਸੀਂ ਪਾਉਣੀ ਨਹੀਂ ਤਾਂ ਇਹਨੂੰ ਪਾ ਦਿਓ, ਇਹਦੀ ਸਰਕਾਰ ਇੱਕ ਵਾਰੀ ਬਣਾ ਦਿਓ, 5 ਸਾਲ ਇਹ ਰਾਜ ਕਰਨਗੇ, ਇਹਨਾਂ ਤੋਂ ਕੁਝ ਹੋਣਾ ਹੈ ਨਹੀਂ, ਫਿਰ ਅਸੀਂ ਆਮ ਆਦਮੀ ਪਾਰਟੀ ਵਾਲੇ ਸੱਚੇ ਸੁੱਚੇ ਜੇ ਬਣਾ ਕੇ ਖੜੇ ਕਰਾਂਗੇ ਤੇ ਤੁਹਾਨੂੰ ਉਦੋਂ ਲੋਕੋ ਕਵਾਂਗੇ ਕਿ ਦੇਖੋ ਤੁਸੀਂ ਉਦੋਂ ਬਾਦਲ ਕੇ ਦੇਖ ਲੈਣਾ, ਕਾਂਗਰਸ ਵਾਲੇ ਦੇਖ ਲੈਣਾ, ਆਮ ਆਦਮੀ ਪਾਰਟੀ ਵਾਲੇ ਵੀ ਪਰਖ ਲੈਣਾ, ਆ ਹੁਣ ਸਾਡੀ ਪਾਰਟੀ ਆ ਗਈ। ਤੋਂ ਅਸਲ ਜਿਹੜਾ ਏਜੰਡਾ ਉਹਨਾਂ ਦਾ ਹੈ ਉਹ ਇਹ ਆ ਕਿ ਪੰਜਾਬ ਦੇ ਵਿੱਚ ਜਿਹੜਾ ਇੱਥੇ ਨੀਲੀ ਪੱਗ ਵਾਲਿਆਂ ਦਾ ਰਾਜ ਰਿਹਾ, ਦਾੜੇ ਦਸਤਾਰਾਂ ਵਾਲੇ ਮੁੱਖ ਮੰਤਰੀ ਬਣਦੇ ਰਹੇ ਆ, ਇੱਥੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਹਿੰਦੂ ਮੁੱਖ ਮੰਤਰੀ ਬਣਾਉਣਾ, ਪੰਜਾਬ ਦੇ ਵਿੱਚ ਬੀਜੇਪੀ ਦਾ ਮੁੱਖ ਮੰਤਰੀ ਬਣਾਉਣਾ। ਤੋਂ ਚਲੋ ਇਹ ਉਹਨਾਂ ਦੀ ਆਪਦੀ ਲੋੜ ਹੋਣੀ ਆ, ਪਰ ਅਸੀਂ ਆਪਦੇ ਹਿੱਤਾਂ ਦੀ ਰਾਖੀ ਕਿਉਂ ਨਾ ਕਰੀਏ। ਅੱਜ ਪੰਜਾਬ ਦਾ ਸਿੱਖ ਕੋਈ AK-47 ਚੱਕ ਕੇ ਤਾਂ ਲੜ ਨਹੀਂ ਰਿਹਾ, ਤੇ ਜਦੋਂ ਅੱਜ ਪੰਜਾਬ ਦਾ ਸਿੱਖ ਆਪਦੇ ਮਸਲੇ ਬਹੁਤ ਜ਼ਿਆਦਾ, ਸਾਡੇ ਬਹੁਤ ਵੱਡੀ ਸਾਡੀ ਲੰਬੀ ਚੌੜੀ ਲਿਸਟ ਆ, ਉਹਦੇ ਵਿੱਚੋਂ ਇੱਕ ਮਸਲਾ ਸਾਡਾ ਜਿਹੜਾ ਤੇ ਨਜ਼ਰਬੰਦ ਸਿੰਘਾਂ ਦਾ ਹੈ, ਉਹ ਵੀ ਇਸ ਕਰਕੇ ਅਸੀਂ ਦੁਨੀਆ ਨੂੰ ਦੱਸੀਏ ਤਾਂ ਅਸੀਂ ਸਾਡੇ ਨਾਲ ਕਿੱਥੇ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ, ਕਿਵੇਂ ਵਿਤਕਰਾ ਹੋ ਰਿਹਾ। ਇੱਕ ਕੈਦੀ ਆ ਜਿਹਨੂੰ 8 ਸਾਲ ਬਾਅਦ ਹੀ ਤੁਸੀਂ ਕਹਿ ਦਿੰਦੇ ਹੋ ਜੀ ਤੇਰੀ ਉਮਰ ਕੈਦ ਖਤਮ, ਇੱਕ ਸਾਡੇ ਬੰਦੇ ਆ ਜਿਨ੍ਹਾਂ ਨੂੰ ਤੁਸੀਂ ਜਿਹੜਾ ਹੈਗਾ 25-25 30-30 ਸਾਲ ਬੰਦ ਰੱਖਦੇ ਹੋ। ਤਾਂ ਅਸੀਂ ਦੁਨੀਆ ਦੇ ਸਾਹਮਣੇ ਜਦੋਂ ਇਹ ਮਸਲਾ ਲੈ ਕੇ ਜਾਵਾਂਗੇ ਤਾਂ ਇਹਦੇ ਵਾਸਤੇ ਅਸੀਂ ਰਿਹਾਈਆਂ ਵੀ ਭਾਲਾਂਗੇ। ਉਹ ਜਿਹੜੀ ਰਿਹਾਈ ਆ ਉਹ ਕਰਨ ਦੇ ਲਈ ਮੋਦੀ ਸਰਕਾਰ ਨੇ ਐਲਾਨ ਕਰਤਾ, ਤੇ ਉਦੋਂ ਬਾਅਦ ਰਿਹਾਈਆਂ ਸਾਡੀਆਂ ਅਜੇ ਤੱਕ ਨਾ ਹੋਣ ਤਾਂ ਜਿਹੜਾ ਵੀ ਬੰਦਾ ਇਸ ਰਿਹਾਈ ਦੇ ਰਾਹ 'ਚ ਰੋੜਾ ਬਣੂਗਾ, ਜਿਵੇਂ ਪ੍ਰੋਫੈਸਰ ਭੁੱਲਰ ਵਾਲੇ ਮਾਮਲੇ ਵਿੱਚ 100% ਜਿਹੜਾ ਦੋਸ਼ ਆ ਉਹ ਅਰਵਿੰਦ ਕੇਜਰੀਵਾਲ ਦਾ ਵਾ, ਸਤਿੰਦਰ ਜੈਨ ਦਾ ਵਾ। ਇਹਨਾਂ ਲੋਕਾਂ ਨੇ ਉਹਨਾਂ ਦੀ ਪਹਿਲਾਂ ਰਿਹਾਈ ਉਦੋਂ ਕਰ ਦੇਣੀ ਚਾਹੀਦੀ ਸੀ ਫੌਰੀ ਤੌਰ ਦੇ ਉੱਤੇ, ਜਦੋਂ ਪ੍ਰੋਫੈਸਰ ਭੁੱਲਰ ਦੀ ਰਿਹਾਈ ਉਦੋਂ ਕਰ ਦੇਣੀ ਚਾਹੀਦੀ ਜਦੋਂ ਅਜੇ ਬਿੱਟੇ ਨੇ ਅਦਾਲਤ ਦਾ ਦਰਵਾਜ਼ਾ ਨਹੀਂ ਸੀ ਖਟਖਟਾਇਆ। ਫਿਰ ਉਸ ਤੋਂ ਬਾਅਦ ਵਿੱਚ ਇਹਨਾਂ ਨੂੰ ਕੋਈ ਲੋੜ ਨਹੀਂ ਸੀ, ਜਿਹੜੇ 4 ਵਾਰੀ ਇਹਨਾਂ ਨੇ ਗਲਤ ਰਿਪੋਰਟ ਦਿੱਤੀ ਆ। ਉਦੋਂ ਬਾਅਦ ਚਲੋ ਉਹ ਵੀ ਅਸੀਂ ਹਾਜ਼ਮ ਕਰ ਜਾਂਦੇ, ਗੱਲ ਹਾਜ਼ਮਾ ਕਰ ਲੈਂਦੇ ਵੀ ਚਲੋ ਕੋਈ ਨਾ ਜੀ ਇਹਨੇ ਕੁਝ ਕਰ ਲਿਆ ਕੇਜਰੀਵਾਲ ਨੇ ਤਾਂ ਛੱਡੋ। ਪਰ ਜਿੱਦਣ ਸੁਪਰੀਮ ਕੋਰਟ ਦੇ ਵਿੱਚ ਬਿੱਟੇ ਦੀ ਪਟੀਸ਼ਨ ਖਾਰਜ ਹੋ ਗਈ, ਉਦੋਂ ਬਾਅਦ ਵਿੱਚ ਕੀ ਕਰ ਦਿੰਦੇ, ਕਰਨਾ ਕੁਝ ਨਹੀਂ ਤੇ ਬੋਲਣ ਦੇਣਾ ਨਹੀਂ, ਇਹ ਚੀਜ਼ਾਂ ਨਹੀਂ ਚੱਲਣੀਆਂ। ਇਹ ਪੰਥ ਆ, ਇਸ ਪੰਥ ਨੇ ਕਹਿੰਦੇ ਕਹਾਉਂਦੇ ਆਪਦੇ ਆਪ ਨੂੰ ਡਿਕਟੇਟਰ ਤਾਨਾਸ਼ਾਹ, ਕੋਈ ਵੱਡੀ ਤੋਂ ਵੱਡੀ ਤੋਪ ਹੋਵੇ ਉਹਦੇ ਮੂਹਰੇ ਸੱਚ ਦਾ ਝੰਡਾ ਬੁਲੰਦ ਕਰਨਾ ਸਿੱਖਿਆ, ਬਾਬਰ ਨੂੰ ਜਾਬਰ ਕਹਿਣਾ ਸਿੱਖਿਆ। ਐਵੇਂ ਭੋਲੇ ਜੇ ਬਣ ਕੇ ਜੀ ਇਹ ਤਾਂ ਜੀ ਸਾਡਾ ਵੋਟਾਂ ਦਾ ਕੰਮ ਖਰਾਬ ਕਰਦੇ ਆ, ਇਹਨਾਂ ਗੱਲਾਂ ਨਾਲ, ਇਹ ਇਮੋਸ਼ਨਲ ਬਲੈਕਮੇਲਿੰਗ ਨਾਲ ਕੰਮ ਨਹੀਂ ਚੱਲਦੇ ਹੁੰਦੇ। ਇਹ ਦੱਸਣਾ ਪਊ ਕੇਜਰੀਵਾਲ ਨੂੰ ਕਿ ਕਿਉਂ ਉਹਨੇ 4 ਵਾਰੀ ਗਲਤ ਰਿਪੋਰਟ ਭੇਜੀ, ਇਹ ਦੱਸਣਾ ਪਊ ਕਿ ਹੁਣ ਉਹ ਕੀ ਕਰ ਰਿਹਾ। ਤੇ ਇਹ ਤੋਂ ਬਗੈਰ ਜੇ ਭਾਲੋ ਵੋਟਾਂ ਤਾਂ ਕੁਝ ਨਹੀਂ ਹੋਣੀਆਂ। ਆਮ ਦੇ ਸਾਡੇ ਪਿੰਡਾਂ 'ਚ ਮਾਈਆਂ ਸਾਡੀਆਂ ਭੈਣਾਂ ਉਹ ਵੀ ਹੁਣ ਤਾਂ ਕਹਿਣ ਲੱਗ ਪਈਆਂ, ਕਿਉਂਕਿ ਗੱਲ ਪਹਿਲਾਂ ਸਮਝ ਨਹੀਂ ਸੀ ਆਈ ਲੋਕਾਂ ਨੂੰ, ਹੁਣ ਸਮਝ ਆ ਗਈ ਆ। ਹੁਣ ਤਾਂ ਸਿੱਧੀ ਜੀ ਗੱਲ ਆ ਵੀ ਭੁੱਲਰ ਦੇ ਦਿਓ ਤੇ ਵੋਟਾਂ ਲੈ ਲਓ, ਕਿਉਂਕਿ ਵੋਟ ਲੋਕਾਂ ਨੂੰ ਲੱਗਦਾ ਜਿਹਨੂੰ ਮਰਜ਼ੀ ਪਾ ਲਓ, ਕੇਜਰੀਵਾਲ ਨੇ ਜਾਂ ਆਮ ਆਦਮੀ ਪਾਰਟੀ ਨੇ ਕਿਹੜਾ ਫੰਨੂ ਖੋਹ ਲੈਣਾ। ਇੱਥੇ ਬੜੇ ਆਏ ਬੜੇ ਆਉਣਗੇ, ਸਿਸਟਮ ਗੰਦਾ। ਇਹ ਸਿਸਟਮ ਦੇ ਵਿੱਚ ਚਾਹੇ ਜਿਹਨੂੰ ਮਰਜ਼ੀ ਮੁੱਖ ਮੰਤਰੀ ਬਣਾ ਦਿਓ, ਕੱਖ ਨਹੀਂ ਕਰ ਸਕਦਾ। ਐਵੇਂ ਆਪਦੇ ਆਪ ਨੂੰ ਬੜਾ ਖੱਬੀ ਖਾਂਜਾ ਬਣਾ ਕੇ ਦਿਖਾਈ ਜਾਣਾ ਵੀ ਪਤਾ ਨਹੀਂ ਮੇਰੇ ਕੋਲੇ ਕਿਹੜਾ ਹਾਲਾ ਦਿੰਦਾ ਜਨਮਾ ਜਿਹੜਾ ਮੈਂ ਸਾਰਾ ਕੁਝ ਠੀਕ ਕਰ ਲੂੰ। ਇਹ ਸਾਰਾ ਝੂਠ ਤੂਫਾਨ। ਪਰ ਅਸੀਂ ਆਪਦੇ ਹੱਕਾਂ ਲਈ ਜ਼ਰੂਰ ਲੜਾਂਗੇ,
ਇਵੇਂ ਹੀ ਆਵਾਜ਼ ਬੁਲੰਦ ਕਰਦੇ ਰਵਾਂਗੇ ਤਾਂ ਅੱਜ ਲਈ ਇਵੇਂ ਕਾਫੀ ਆ। ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।